ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 16 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ 4082722500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਿਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਤਕਬੀਰ ਸਿੰਘ ਸਮਰਾਟ, ਟੈਕਸਸ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਗੁਰਮੇਲ ਸਿੰਘ, ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, H&M ਆਇਲ, ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਰਣਜੀਤ ਸਿੰਘ ਤੇ ਮਨਦੀਪ ਕੌਸ਼ਲ, ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ ਵਾਲੇ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਰ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਰੀਵਾਲ, ਨਛੱਤਰ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਇਓਵਾ ਦੇ ਵਿੱਚ ਜੋ ਕੱਲ ਇਲੈਕਸ਼ਨ ਹੋਈ ਹੈਗੀ ਆ ਪ੍ਰਾਇਮਰੀਜ਼ ਦੇ ਲਈ ਰਿਪਬਲਿਕਨ, ਉਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ 51% ਦੇ ਕਰੀਬ ਵੋਟਾਂ ਲਈਆਂ, ਪ੍ਰਾਪਤ ਕੀਤੀਆਂ। ਰੌਨ ਡੀਸੈਂਟਿਸ ਗਵਰਨਰ ਹੋਣਾ ਨੇ 21.2 ਤੇ ਨਿੱਕੀ ਹੈਲੀ ਨੇ 19.1%। ਸੋ ਹਾਲਾਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉੱਥੇ ਜ਼ਿਆਦਾ ਉਹਨੇ ਕੋਈ ਜ਼ੋਰ ਨਹੀਂ ਲਾਇਆ, ਕੋਈ ਰੈਲੀਆਂ ਨਹੀਂ ਕੀਤੀਆਂ, ਕੋਈ ਕਿਸੇ ਡਿਬੇਟ 'ਚ ਹਿੱਸਾ ਨਹੀਂ ਲਿਆ, ਪਰ ਉਹਨਾਂ ਦੇ ਜਿਹੜੇ ਆ ਬਹੁਤ ਜ਼ਿਆਦਾ ਸਟਰੋਂਗ ਰਿਜ਼ਲਟਸ ਆਏ ਹੈਗੇ ਆ। ਇਸ ਤੋਂ ਬਾਅਦ ਵਿਵੇਕ ਰਾਮਾਸਵਾਮੀ ਜਿਹੜੇ ਉਹਨਾਂ ਨੂੰ 8% ਦੇ ਕਰੀਬ ਵੋਟਸ ਮਿਲੀਆਂ ਤੇ ਉਹ ਜਿਹੜੇ ਉਹਨਾਂ ਨੇ ਆਪਣੀ ਪ੍ਰੈਜ਼ੀਡੈਂਸ਼ੀਅਲ ਬਿਡ ਜੋ ਆ ਉਹ ਕੁਇਟ ਕਰ ਦਿੱਤੀ ਹੈਗੀ ਹੈ ਤੇ ਉਹਨਾਂ ਨੇ ਨਾਲ ਦੀ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਐਂਡੋਰਸ ਵੀ ਕਰ ਦਿੱਤਾ ਹੈਗਾ। ਸੋ ਇਸ ਤੋਂ ਬਿਨਾਂ ਇੱਕ ਹੋਰ ਰਿਪਬਲਿਕਨ ਕੈਂਡੀਡੇਟ ਸੀ, ਆਸਾ ਹਰਚਿਸਨ, ਉਹਨਾਂ ਨੇ ਵੀ ਆਪਣੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਬਿਡ ਆ ਉਸ ਨੂੰ ਬੰਦ ਕਰ ਦਿੱਤਾ ਹੈਗਾ। ਪਰ ਸਾਰਿਆਂ ਨੂੰ ਹੈਰਾਨੀ ਇਸ ਗੱਲ ਦੀ ਹੋਈ ਆ, ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਬਹੁਤ ਵਿਰੋਧੀ ਆ, ਵੀ ਜੋ ਉਹਨਾਂ ਨੇ ਇਸ ਜਿੱਤ ਤੇ ਆਪਣਾ ਭਾਸ਼ਣ ਦਿੱਤਾ ਵੀ ਉਹ ਬਹੁਤ ਹੀ ਵਧੀਆ ਭਾਸ਼ਣ ਸੀ। ਉਹ ਕਹਿੰਦੇ ਵੀ ਸਾਨੂੰ ਯਕੀਨ ਨਹੀਂ ਹੋ ਰਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਸ ਤਰ੍ਹਾਂ ਦਾ ਜਿਹੜਾ ਭਾਸ਼ਣ ਉਹ ਦੇ ਸਕਦਾ ਆ। ਕਹਿੰਦੇ ਬੜਾ ਹੀ ਉਹਨਾਂ ਨੇ ਸਹਿਜ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਤੇ ਨਾਲ ਇਹ ਵੀ ਕਿਹਾ ਵੀ ਮੈਂ ਜੋ ਮੇਰੇ ਓਪੋਨੈਂਟ ਸੀਗੇ ਦੋ, ਰੌਨ ਡੀਸੈਂਟਿਸ ਤੇ ਨਿੱਕੀ ਹੈਲੀ, ਉਹ ਬਹੁਤ ਹੀ ਵਧੀਆ ਕੈਂਡੀਡੇਟ ਆ, ਵਧੀਆ ਉਹਨਾਂ ਨੇ ਲੜਾਈ ਲੜੀ ਹੈਗੀ ਆ, ਸੋ ਵਧੀਆ ਬੰਦੇ ਹੈਗੇ। ਸੋ ਮੇਨ ਫੰਕਸ਼ਨ ਜਿਹੜਾ ਮੇਨ ਉਹਨਾਂ ਦਾ ਜਿਹੜਾ ਫੋਕਸ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਉੱਤੇ ਹੀ ਰਿਹਾ। ਸੋ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਟਾਈਮ ਦੇ ਉੱਤੇ ਬਹੁਤ ਹੀ ਜਿਹੜਾ ਮਾੜਾ ਹਾਲ ਹੋਇਆ ਸਾਡੇ ਹਿਸਟਰੀ ਦੇ ਵਿੱਚ, ਕਹਿੰਦੇ ਵਰਸਟ ਪ੍ਰੈਜ਼ੀਡੈਂਟ ਹੋਇਆ, ਇਹ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸ਼ਬਦ ਵਰਤੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਅਮਰੀਕਨ એનર્ਜੀ ਇੰਡੀਪੈਂਡੈਂਸ ਦੇ ਉੱਤੇ ਮੈਂ ਕੰਮ ਕਰੂੰਗਾ, ਬਾਰਡਰ ਸਿਕਿਉਰਿਟੀ ਤੇ ਇਕਨੋਮੀ ਤੇ ਜੋ ਕਨਫਲਿਕਟ ਇਸ ਟਾਈਮ ਯੂਕਰੇਨ ਤੇ ਇਜ਼ਰਾਈਲ 'ਚ ਹੋ ਰਿਹਾ ਆ, ਉਹ ਕਹਿੰਦੇ ਵੀ ਜੇ ਮੈਂ ਪ੍ਰੈਜ਼ੀਡੈਂਟ ਹੁੰਦਾ ਇਹ ਹੋਣਾ ਨਹੀਂ ਸੀ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜੋ ਕ੍ਰਾਈਮ US ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵਾਸ਼ਿੰਗਟਨ DC 'ਚ, ਸ਼ਿਕਾਗੋ 'ਚ, ਲਾਸ ਐਂਜਲਸ ਹੋ ਰਿਹਾ ਆ, ਉਸ ਦਾ ਮੈਂ ਲੋਕਲ ਲੀਡਰਸ ਦੇ ਨਾਲ ਰਲ ਕੇ we will build our cities ਤੇ make them safe। ਸੋ ਇਸ ਦੇ ਉੱਤੇ ਉਹਨੇ ਆਪਣਾ ਜਿਹੜਾ ਭਾਸ਼ਣ ਆ ਉਹ ਰੱਖਿਆ ਜੀ। 91 ਤੋਂ ਵੱਧ ਉਹਨਾਂ ਦੇ ਉੱਤੇ ਚਾਰਜਿਸ ਲੱਗੇ, ਕਈ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਇੰਡਾਈਟ ਕੀਤਾ ਗਿਆ, ਪਰ ਉਹ ਸਭ ਦੇ ਬਾਵਜੂਦ ਉਹਨਾਂ ਦੀ ਜਿਹੜੀ ਸਪੋਰਟ ਆ ਲਗਾਤਾਰ ਜਿਹੜੀ ਉਹ ਵੱਧਦੀ ਰਹੀ। ਉਹਨਾਂ ਦਾ ਇਸ ਭਾਸ਼ਣ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਵੀ ਬਹੁਤ ਸਾਰੇ ਜਿਹੜੇ ਡਿਸੈਂਟਸ, ਹੇਲੀ ਜਾਂ ਹੋਰ ਦੂਜਿਆਂ ਦੇ ਕੈਂਡੀਡੇਟਸ ਦੇ ਸਪੋਰਟਰਸ ਆ, ਉਹਨਾਂ ਨੂੰ ਇਹ ਆ ਵੀ ਇਵੈਂਚੁਅਲੀ ਜਦ ਉਹ ਮੇਨ ਨੋਮੀਨੀ ਬਣਦੇ ਆ ਕਿਤੇ
ਉਹਨਾਂ ਦੇ ਉਲਟ ਜਿਹੜੇ ਆ ਉਹ ਨਾ ਭੁਗਤਣ। ਸੋ ਉਹਨਾਂ ਪ੍ਰਤੀ ਵੀ ਉਹਨਾਂ ਨੇ ਸਹਿਜ ਤੇ ਚੰਗੀ ਸ਼ਬਦਾਵਲੀ ਜਿਹੜੀ ਉਹ ਵਰਤੀ। ਇੱਕ ਦਿਨ ਪਹਿਲਾਂ ਵਿਵੇਕ ਰਾਮਾਸਵਾਮੀ ਨੂੰ ਜਿਹੜਾ ਉਹ ਬੁਰਾ ਭਰਾ ਵੀ ਆਪਣੇ ਕਰ ਰਹੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ, ਪਰ ਇਵੈਂਚੁਅਲੀ ਉਸ ਨੂੰ ਵੀ ਉਹਨਾਂ ਨੇ ਚੰਗਾ ਜਿਹੜਾ ਉਹ ਆਖਿਆ। 6-7% ਉਹ ਵੋਟਾਂ ਲੈਣ ਦੇ ਵਿੱਚ ਕਾਮਯਾਬ ਜਿਹੜਾ ਹੋ ਰਿਹਾ ਸੀਗਾ। ਬਹੁਤ ਵਾਰੀ ਇੱਦਾਂ ਹੋਇਆ ਜਿਹੜਾ ਆਇਓਵਾ ਦੇ ਵਿੱਚ ਜਿੱਤੇ ਨੇ ਲੋਕ ਪ੍ਰੈਜ਼ੀਡੈਂਸ਼ੀਅਲ ਜਿਨ੍ਹਾਂ ਨੇ ਕੈਂਪੇਨ ਸ਼ੁਰੂ ਕੀਤਾ ਸੀ, ਉਹ ਕਾਕਸਿਸ ਦੇ ਵਿੱਚ ਜਿੱਤੇ ਆ, ਤਾਂ ਉਹ ਅੱਗੇ ਜਾ ਕੇ ਮੇਨ ਨੋਮੀਨੀ ਨਹੀਂ ਬਣੇ। ਪਰ ਟਰੰਪ ਹੋਣਾ ਦੇ ਵਾਰੀ ਇਹ ਕੰਮ ਥੋੜਾ ਜਿਹੜਾ ਉਹ ਡਿਫਰੈਂਟ ਨਜ਼ਰ ਆ ਰਿਹਾ ਹੈਗਾ ਆ। ਪਿਛਲੇ ਸਾਲ ਦੇ ਵਿੱਚ ਇੰਨੀ ਜ਼ਿਆਦਾ ਸਪੋਰਟ ਨਹੀਂ ਸੀ, ਪਰ ਜਦੋਂ ਤੋਂ ਇੰਡਾਈਟਮੈਂਟਸ ਇਹਨਾਂ ਦੀਆਂ ਹੋਈਆਂ ਆ ਉਸ ਤੋਂ ਬਾਅਦ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੇ ਟਰੰਪ ਹੋਣਾ ਨੂੰ ਪੂਰੀ ਸਪੋਰਟ ਕੀਤੀ ਆ। ਕਿਤੇ ਨਾ ਕਿਤੇ ਤਾਂ ਕਈ ਲੋਕ ਇਹ ਵੀ ਕਹਿ ਰਹੇ ਆ ਵੀ ਰਿਪਬਲਿਕਨ ਪਾਰਟੀ ਹੁਣ ਇੱਕ ਟਰੰਪ ਦੀ ਪਾਰਟੀ, ਕਾਫੀ ਜ਼ਿਆਦਾ ਵੱਡੀ ਸਪੋਰਟ ਉਹਨਾਂ ਵੱਲ ਜਿਹੜੀ ਇਸ ਟਾਈਮ ਝੁੱਕ ਚੁੱਕੀ ਹੈਗੀ ਆ। ਸੋ ਦੇਖਦੇ ਆ ਕੀ ਹੁੰਦਾ ਆ। ਡਿਸੈਂਟਸ ਹੁਣੀ ਦੂਜੇ ਨੰਬਰ ਤੇ ਜਿੱਦਾਂ ਤੁਸੀਂ ਦੱਸਿਆ ਨਿੱਕੀ ਹੇਲੀ ਤੀਜੇ ਨੰਬਰ ਦੇ ਉੱਤੇ। ਅਗਲੀਆਂ ਜਿਹੜੀਆਂ ਪ੍ਰਾਇਮਰੀਜ਼ ਉਹ ਹੋਣੀਆਂ ਨਿਊ ਹੈਂਪਸ਼ਾਇਰ ਦੇ ਵਿੱਚ। ਕੱਲ ਹੀ ਕਹਿੰਦੇ ਰਾਤ ਨੂੰ ਜਦ ਦੂਜੇ ਤੀਜੇ ਨੰਬਰ ਤੇ ਆਉਣ ਵਾਲੇ ਆ ਉਹਨਾਂ ਨੇ ਜਾਣਾ ਸੀਗਾ ਨਿਊ ਹੈਂਪਸ਼ਾਇਰ ਨੂੰ, ਪਰ ਸਾਊਥ ਕੈਰੋਲੀਨਾ ਦੇ ਵਿੱਚ ਡਿਸੈਂਟਸ ਉਹਨਾਂ ਨੇ 2 ਸਟਾਪ ਜਿਹੜੇ ਉਸ ਤੋਂ ਪਹਿਲਾਂ ਜਿਹੜੇ ਉਹ ਕਰ ਲਏ ਹੈਗੇ ਆ। ਇਸ ਨੂੰ ਹੁਣ ਇਹ ਦੇਖਿਆ ਜਾ ਰਿਹਾ ਵੀ ਨਿੱਕੀ ਹੈਲੀ ਦੇ ਬੈਕਗਰਾਊਂਡ ਦੇ ਵਿੱਚ ਉਹਨਾਂ ਦੇ ਦੁਆਰਾ ਆਲਰੇਡੀ ਪਹਿਲਾਂ ਹੀ ਜਿਹੜਾ ਆ ਉਹ ਰੈਲੀਜ਼ ਕਰਨੀਆਂ ਜਾਂ ਟਾਊਨ ਹਾਲਸ ਕਰਨੀਆਂ ਜਿਹੜੀਆਂ ਸ਼ੁਰੂ ਕਰਨੀਆਂ ਆ, ਉਹ ਉਹਨਾਂ ਦੀ ਸਪੋਰਟ ਨੂੰ ਆਪਣੇ ਹੱਕ ਵਿੱਚ ਲੈ ਕੇ ਆਉਣ ਨੂੰ ਕੋਸ਼ਿਸ਼ ਕਰ ਰਹੇ ਆ। ਜੇ ਡਿਸੈਂਟਸ ਅੱਜ ਕਹਿੰਦੇ ਦੂਜੇ ਨੰਬਰ ਤੇ ਨਾ ਆਉਂਦੇ ਕੱਲ, ਤਾਂ ਸ਼ਾਇਦ ਉਹਨਾਂ ਦਾ ਵੀ ਇੱਕ ਹਿਸਾਬ ਦੇ ਨਾਲ ਕੈਂਪੇਨ ਆ ਉਹ ਡੈਡ ਹੀ ਮੰਨਿਆ ਜਾਣਾ ਸੀ। ਨਿੱਕੀ ਹੇਲੀ ਨੂੰ ਕਾਫੀ ਜ਼ਿਆਦਾ ਐਸਟੈਬਲਿਸ਼ਡ ਰਿਪਬਲਿਕਨਸ ਦੇ ਦੁਆਰਾ ਸਪੋਰਟ ਜਿਹੜੀ ਉਹ ਮਿਲ ਰਹੀ ਆ, ਪਰ ਉਸ ਦੇ ਬਾਵਜੂਦ ਵੀ ਉਹ ਤੀਜੇ ਨੰਬਰ ਦੇ ਉੱਤੇ ਓਵਰਆਲ ਰਹੇ ਆ। ਸੋ ਟਰੰਪ ਹੁਣਾਂ ਨੂੰ ਟੋਟਲ 40 ਡੈਲੀਗੇਟਸ ਦੇ ਵਿੱਚੋਂ 20 ਡੈਲੀਗੇਟ ਅਲਾਟ ਹੋਣੇ ਆ। ਰੌਨ ਡਿਸੈਂਟਸ ਨੂੰ 9 ਤੇ ਨਿੱਕੀ ਹੇਲੀ ਨੂੰ ਜਿਹੜੇ ਆ ਉਹ 8 ਜਿਹੜੇ ਡੈਲੀਗੇਟਸ ਆ ਉਹ ਅਲਾਟ ਹੋਣਗੇ ਕੁੱਲ 40 ਦੇ ਵਿੱਚੋਂ। ਇੱਕ ਚੀਜ਼ ਇਹ ਵੀ ਜਿਹੜੀ ਦੇਖਣ ਨੂੰ ਅਚੰਭੇ ਦੇ ਤੌਰ ਦੇ ਉੱਤੇ ਦੇਖੀ ਗਈ ਵੀ ਅਜੇ ਕਈ ਲੋਕਾਂ ਨੇ ਆਪਣੀਆਂ ਕਾਕਸ ਦੇ ਵਿੱਚ ਵੋਟ ਪਾਉਣੀਆਂ ਸੀ, ਪਰ ਉਸ ਤੋਂ ਪਹਿਲਾਂ ਹੀ ਟਰੰਪ ਹੋਣਾ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਸੀ। ਇੰਨੀ ਵੱਡੀ ਜਿਹੜੀ ਇਸ ਟਾਈਮ ਸਪੋਰਟ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਐਸੋਸੀਏਟ ਪ੍ਰੈਸ ਜੋ ਕਿ ਹਮੇਸ਼ਾ ਹੀ ਇਹਨਾਂ ਰੇਸਿਸ ਨੂੰ ਕਹਿੰਦਾ ਆ ਵੀ ਕਾਲ ਕਰਦਾ ਆਇਆ ਆ, ਉਹਨਾਂ ਨੇ ਪਹਿਲਾਂ ਹੀ AP ਨੇ ਤੇ ਹੋਰ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨ ਨੇ ਟਰੰਪ ਹੋਣਾ ਨੂੰ ਵਿਕਟੋਰੀਅਸ ਪ੍ਰੋਜੈਕਟਡ ਵਿਨਰ ਜਿਹੜਾ ਆ ਉਹ ਕਰਾਰ ਦੇ ਦਿੱਤਾ ਸੀਗਾ। ਸੋ ਹੁਣ ਅਗਲੀ ਜਿਹੜੀ ਲੜਾਈ ਆ ਉਹ ਨਿਊ ਹੈਂਪਸ਼ਾਇਰ ਦੇ ਵੱਲ ਪਹੁੰਚ ਚੁੱਕੀ ਆ, ਜਿੱਥੇ ਇੱਕ ਵਾਰੀ ਫੇਰ ਕਾਫੀ ਜ਼ਿਆਦਾ ਕਹਿ ਲਓ ਵੀ ਇਹਨਾਂ ਤਿੰਨਾਂ ਦੇ ਵਿੱਚ ਗੁੱਥਮ ਗੁੱਥਾ ਜਿਹੜਾ ਉਹ ਹੋਣ ਦੀ ਗੱਲ ਜਿਹੜੀ ਉਹ ਹੈਗੀ ਆ। ਸੋ ਇਵੈਂਚੁਅਲੀ ਇਹ 3 ਤ੍ਰਿਕੋਣੀ ਰੇਸ ਜਿਹੜੀ ਆ ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ। ਹੋ ਸਕਦਾ ਵੀ ਆਉਂਦੇ ਮਾਰਚ ਦੀਆਂ ਜਿਹੜਾ ਸੁਪਰ ਟਿਊਜ਼ਡੇ ਜਿਸ ਨੂੰ ਆਖਿਆ ਜਾਂਦਾ, ਜਦੋਂ ਬਹੁਤ ਸਾਰੇ ਸੂਬਿਆਂ ਦੀਆਂ ਇਕੱਠੀਆਂ ਪ੍ਰਾਇਮਰੀਜ਼ ਹੋਣੀਆਂ ਆ, ਉਦੋਂ ਤੱਕ ਇਹ ਦੋਵਾਂ ਦੇ ਵਿਚਾਲੇ ਹੀ ਜਿਹੜੀ ਉਹ ਰਹਿ ਜਾਵੇ, ਜਾਂ ਹੋ ਸਕਦਾ ਵੀ ਸਾਰੇ ਜਾਣੇ ਫੋਲਡ ਕਰਕੇ ਇੱਕ ਨੋਮੀਨੀ ਦੇ ਪਿੱਛੇ ਜਿਹੜੇ ਉਹ ਆ ਜਾਣ। ਜੀ ਇਸੇ ਤਰ੍ਹਾਂ ਟਰੰਪ ਦੇ ਇੱਕ ਕ੍ਰਿਟਿਕ ਆ ਬਹੁਤ, ਡੇਵਿਡ ਐਕਸਲਰੋਡ, ਚੀਫ ਸਟ੍ਰੈਟਜਿਸਟ ਸੀਗੇ ਉਹ ਪ੍ਰੈਜ਼ੀਡੈਂਟ ਓਬਾਮਾ ਹੋਣਾ ਦੇ। ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਭਈ ਜਿਹੜੀ ਟਰੰਪ ਉਹਨਾਂ ਦੀ ਸਪੀਚ ਸੀ ਵੀ ਇਹ ਵੈਰੀ ਅਨਟਰੰਪ ਲਾਈਕ ਵਿਕਟਰੀ ਸਪੀਚ ਸੀਗੀ। ਇਸੇ ਤਰ੍ਹਾਂ ਹੈਰਲਡ ਫੋਰਡ ਜੂਨੀਅਰ ਫਾਰਮਰ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਹੈਗੇ ਆ ਜੋ 5 ਦੇ ਉੱਤੇ ਹੋਸਟ ਹੁੰਦੇ ਆ, ਉਹ ਕਹਿੰਦੇ ਮੈਂ ਵੀ ਇਹ ਸ਼ੌਕਡ ਆ ਵੀ ਇਸ ਤਰ੍ਹਾਂ ਦਾ ਕੌਂਸਲੇਟਰੀ ਜੋ ਉਹਨਾਂ ਦਾ ਸਪੀਚ ਸੀਗਾ। ਸੋ ਇਸ ਤੋਂ ਬਾਅਦ ਨਿਊ ਹੈਂਪਸ਼ਾਇਰ ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਉਹਦੇ ਇੱਥੇ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਆਇਓਵਾ ਦੀ ਵੀ 99 ਦੇ ਕਰੀਬ ਕਾਉਂਟੀ ਚ ਕੱਲੀ ਕਾਉਂਟੀ ਚ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਗਏ ਸੀ, ਉਹਨਾਂ ਨੇ ਬਹੁਤ ਜ਼ੋਰ ਲਾਇਆ ਹੋਇਆ ਸੀ। ਤੇ ਨਿਊ ਹੈਂਪਸ਼ਾਇਰ ਦੇ ਵਿੱਚ ਯੂਜ਼ਲੀ ਜਿਹੜੇ ਵੋਟਰਸ ਆ ਉਹ ਮੋਡਰੇਟ ਹੈਗੇ ਆ। ਉੱਥੇ ਦੇਖਦੇ ਆ ਵੀ ਕਿਸ ਤਰ੍ਹਾਂ ਦੇ ਜਿਹੜੇ ਰਿਜ਼ਲਟ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਆਉਂਦੇ ਹੈਗੇ ਆ। ਉੱਥੇ ਇੱਕ ਚੀਜ਼ ਹੋਰ ਵੀ ਹੈ, ਸੌਰੀ ਮੈਂ ਵਿੱਚ ਐਡ ਕਰਦਾ ਜਾਵਾਂ, ਨਿਊ ਹੈਂਪਸ਼ਾਇਰ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਆ ਉਹ ਵੀ ਇਹ ਪ੍ਰਾਇਮਰੀਜ਼ ਦੇ ਵਿੱਚ ਵੋਟ ਕਰ ਸਕਦੇ ਆ। ਸੋ ਉੱਥੇ ਡਿਫਰੈਂਟ ਆ, ਹਰ ਇੱਕ ਸੂਬੇ ਦੇ ਪ੍ਰਾਇਮਰੀਜ਼ ਦੇ ਕਿੱਦਾਂ ਇਲੈਕਸ਼ਨ ਲੜੀ ਜਾਂਦੀ ਆ ਉਹ ਵੱਖੋ ਵੱਖਰੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਹੁੰਦਾ ਆ ਵੀ ਜਿਹੜੀ ਪਾਰਟੀ ਦੇ ਨਾਲ ਰਜਿਸਟਰ ਆ, ਜੇ ਉਹ ਪਾਰਟੀ ਦੀ ਪ੍ਰਾਇਮਰੀਜ਼ ਆ ਤਾਂ ਹੀ ਤੁਸੀਂ ਕਰ ਸਕਦੇ ਆ, ਪਰ ਕਈ ਥਾਵਾਂ ਦੇ ਉੱਤੇ ਜਿਹੜੇ ਇੰਡੀਪੈਂਡੈਂਟ ਆ ਉਹਨਾਂ ਨੂੰ ਵੀ ਉਹਨਾਂ ਪ੍ਰਾਇਮਰੀਜ਼ ਦੇ ਵਿੱਚ
ਵੋਟ ਪਾਉਣ ਦੇ ਲਈ ਅਧਿਕਾਰ ਮਿਲਦਾ ਆ। ਨਿਊ ਹੈਮਸ਼ਾਇਰ 'ਚ ਇਦਾਂ ਹੋਵੇਗਾ। ਜੀ, ਈਵਨ ਦੋ ਉਹਨਾਂ ਦੇ ਕਾਫੀ ਕ੍ਰਿਮੀਨਲ ਇੰਡਾਈਟਮੈਂਟ ਚੱਲ ਰਹੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਪਰ ਹਜੇ ਵੀ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਬਹੁਤ ਸਟਰੋਂਗ ਆ। ਕਹਿੰਦੇ ਭਈ ਈਵਨ ਦੋ ਪ੍ਰੈਜ਼ੀਡੈਂਟ ਟਰੰਪ ਹੁਣੀ ਸਟਰੋਂਗ ਚੱਲ ਰਹੇ ਆ, ਪਰ ਜੋ ਉਹਨਾਂ ਦੇ ਕੇਸ ਚੱਲ ਰਹੇ ਹੈਗੇ, ਜੇ ਉਹਦੇ 'ਚ ਕੋਈ ਕਨਵਿਕਸ਼ਨ ਹੁੰਦੀ ਆ ਜਾਂ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਕੈਂਪੇਨ ਤੋਂ, ਜੇਲ੍ਹ ਟਾਈਮ ਹੁੰਦੀ ਆ, ਉਹ ਜੋ ਅਸਰ ਹੋ ਸਕਦਾ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਜਦੋਂ ਇਸ ਸੰਬੰਧ ਦੇ ਵਿੱਚ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਕਿਹਾ ਵੀ ਲੁਕਸ ਲਾਈਕ ਡੋਨਲਡ ਟਰੰਪ ਜਸਟ ਵਨ ਆਇਓਵਾ, ਤੇ ਉਹਨਾਂ ਨੇ ਇਹ ਕਿਹਾ ਵੀ ਉਹ ਫਰੰਟ ਰਨਰ ਹੈਗਾ, ਅਦਰ ਸਾਈਡ ਉਹਨਾਂ ਨੇ ਮੰਨ ਲਿਆ ਆ। ਸੋ ਪਰ ਉਹ ਕਹਿੰਦੇ ਵੀ ਜਿਹੜੀ ਇਹ ਇਲੈਕਸ਼ਨ ਹੋਣੀ ਆ ਇਹ ਮੇਰੀ ਤੇ ਐਕਸਟ੍ਰੀਮ ਮੈਗਾ ਰਿਪਬਲਿਕਨਸ ਆ ਉਹਨਾਂ ਦੇ ਵਿਚਾਲੇ ਹੋਊਗੀ। ਹੁਣ ਦੇਖਦੇ ਆ ਵੀ ਕਹਾਂ ਨਿਊ ਹੈਮਸ਼ਾਇਰ 'ਚ ਕੀ ਕੁਝ ਵਾਪਰਦਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੇ ਯੂਐਸ ਦੀਆਂ ਫੋਰਸਿਸ ਦੇ ਦੁਆਰਾ ਇੱਕ ਜਿਹੜੇ ਇਰਾਨੀਅਨ ਵਾਰ ਹੈਡਸ ਆ ਜੋ ਜਾ ਰਹੇ ਸੀਗੇ ਯਮਨ ਵੱਲ ਨੂੰ, ਉਹਨਾਂ ਨੂੰ ਰਸਤੇ ਦੇ ਵਿੱਚ ਡਿਸਰਪਟ ਕੀਤਾ ਗਿਆ ਹੈਗਾ ਆ। ਅਮਰੀਕਨ ਮਿਲਟਰੀ ਪਰਸਨਲ ਉਹਨਾਂ ਨੇ ਕਹਿੰਦੇ ਇਰਾਨੀਅਨ ਮੇਡ ਮਿਜ਼ਾਈਲਸ ਅਤੇ ਉਸ ਦੇ ਨਾਲ ਸੰਬੰਧਿਤ ਜਿਹੜੇ ਕੰਪੋਨੈਂਟਸ ਆ ਉਹਨਾਂ ਨੂੰ ਰਿਕਵਰ ਕੀਤਾ ਹੈ। ਸੋਮਾਲੀਆ ਦੇ ਵਿੱਚ ਪਿਛਲੇ ਹਫਤੇ ਹੋਇਆ ਸੀਗਾ ਜਿਹੜਾ ਇੱਕ ਨੇਵੀ ਸੀਲਸ ਦੇ ਦੁਆਰਾ ਇੱਕ ਮਿਸ਼ਨ ਕੀਤਾ ਗਿਆ ਸੀਗਾ। ਕਹਿੰਦੇ ਵੀ ਪਰ ਜਿਹੜੇ 2 ਨੇਵੀ ਸੀਲ ਆ ਉਹ ਸਮੁੰਦਰ ਦੇ ਵਿੱਚ ਗਵਾਚ ਵੀ ਜਿਹੜੇ ਹੋ ਗਏ ਆ। ਯੂਐਸ ਡਿਫੈਂਸ ਅਧਿਕਾਰੀਆਂ ਨੇ ਇਸ ਬਾਰੇ ਜਿਹੜੀ ਆ ਉਹ ਹੁਣ ਜਾਣਕਾਰੀ ਦਿੱਤੀ ਹੈ। ਕਹਿੰਦੇ ਇੱਕ ਮੈਸਿਵ ਸਰਚ ਐਂਡ ਰੈਸਕਿਊ ਆਪਰੇਸ਼ਨ ਅਰੇਬੀਅਨ ਸੀ ਦੇ ਵਿੱਚ ਕੰਡਕਟ ਕੀਤਾ ਗਿਆ ਸੀਗਾ ਬੀਤੇ ਵੀਰਵਾਰ, ਜਿੱਥੇ ਨੇਵੀ ਸੀਲਸ ਆ ਉਹ ਇੱਕ ਔਨ ਬੋਰਡ ਹੋਏ ਸੀਗੇ ਇੱਕ ਵੈਸਲ ਦੇ ਉੱਤੇ, ਜਿਨ੍ਹਾਂ ਦੇ ਵਿੱਚ ਕਹਿੰਦੇ ਇਰਾਨੀਅਨ ਮੇਡ ਮਿਜ਼ਾਈਲਸ ਤੇ ਜਿਹੜੇ ਕੰਪੋਨੈਂਟਸ ਆ ਉਹ ਦੇਖੇ ਗਏ ਸੀ। ਕਹਿੰਦੇ ਯਮਨ ਦੇ ਵਿੱਚ ਜਿਹੜੇ ਹਾਊਥੀਜ਼ ਆ ਉਹਨਾਂ ਨੂੰ ਰੀਸਪਲਾਈ ਕਰਨ ਦੇ ਲਈ ਇਹ ਜਿਹੜੇ ਵੈਪਨਸ ਆ ਉਹ ਘਲਾਏ ਜਾ ਰਹੇ ਸੀਗੇ। ਸੋ ਕਹਿੰਦੇ ਵੀ ਰਾਤ ਨੂੰ ਇਹ ਆਪਰੇਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਹੈਲੀਕਾਪਟਰ, ਡਰੋਨਸ, ਇਹ ਸਾਰਾ ਕੁਛ ਜਿਹੜਾ ਆ ਉਹ ਵਰਤਿਆ ਗਿਆ ਸੀਗਾ। ਸੋ ਕਹਿੰਦੇ ਵੀ ਇੱਕ ਸੀਲ ਉਹ ਲੈਡਰ ਦੇ ਉੱਤੇ ਜਦੋਂ ਚੜ੍ਹ ਰਿਹਾ ਸੀਗਾ, ਜਦੋਂ ਉਹਨੇ ਤਾਂ ਨੂੰ ਚੜ੍ਹਨਾ ਸੀ ਉਹ ਤੋਂ ਸਲਿੱਪ ਕਰ ਲਿਆ। ਜਦ ਦੂਜੇ ਨੇ ਦੇਖਿਆ ਤਾਂ ਉਹਨੇ ਛਾਲ ਮਾਰ ਕੇ ਉਹਨੂੰ ਬਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ, ਪਰ ਦੋਨੋਂ ਹੀ ਜਾਣੇ ਛੱਲਾਂ ਇੰਨੀਆਂ ਤੇਜ਼ ਉਦੋਂ ਉਸ ਟਾਈਮ ਦੇ ਉੱਤੇ ਸਮੁੰਦਰ 'ਚ ਵਗ ਰਹੀਆਂ ਸੀਗੀਆਂ ਵੀ ਦੋਨੋਂ ਹੀ ਜਾਣੇ ਸਵੀਪ ਅਵੇ ਹੋ ਗਏ ਆ। ਅਜੇ ਤੱਕ ਦੋਨਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ ਗਿਆ ਹੈਗਾ। ਰੈਸਕਿਊ ਆਪਰੇਸ਼ਨ ਜਿਹੜੇ ਉਹ ਵਿੱਢੇ ਗਏ ਉਸ ਤੋਂ ਉਪਰੰਤ ਤੇ ਜਿਹੜੇ ਸਰਚ ਕੀਤੀ ਗਈ ਉਸ ਬੋਟ ਦੇ ਬਾਰੇ। ਕੁੱਲ 14 ਜਾਣਿਆਂ ਦਾ ਉਹ ਕਰੂ ਸੀਗਾ। ਯੂਐਸ ਸੈਂਟਰਲ ਕਮਾਂਡ ਨੇ ਇਸ ਦੇ ਵਿੱਚ ਦੱਸਿਆ। ਸਟੇਟਮੈਂਟ ਇਹ ਸਿੱਧੇ ਤੌਰ ਦੇ ਉੱਤੇ ਦੱਸਦਾ ਆ ਵੀ ਇਹ ਜਿਹੜੇ ਵੈਪਨਸ ਹੁਣ ਹਥਿਆਰ ਫੜੇ ਗਏ ਆ, ਜਿਨ੍ਹਾਂ ਵਿੱਚ ਜਦ ਆਪਾਂ ਦੇਖ ਰਹੇ ਹਾਂ ਵੀ 2 ਦਰਜਨ ਤੋਂ ਵੱਧ ਅਟੈਕ ਆਲਰੇਡੀ ਯਮਨ ਤੋਂ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਚੁੱਕੇ ਆ ਲਾਲ ਸਾਗਰ ਰੈੱਡ ਸੀ ਦੇ ਵਿੱਚ, ਤੇ ਯੂਐਸ ਤੇ ਬਾਕੀ ਨੇਸ਼ਨਸ ਦੇ ਦੁਆਰਾ ਇਸ ਨੂੰ ਰੋਕਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਉਸੇ ਤਹਿਤ ਹੀ ਇਹ ਜਿਹੜੀ ਇੱਕ ਅਸਲਾ ਘੱਲਿਆ ਜਾ ਰਿਹਾ ਸੀ ਹਾਊਥੀਜ਼ ਨੂੰ, ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਫੜਿਆ ਗਿਆ ਆ ਸਰਚ ਐਂਡ ਰੈਸਕਿਊ ਦੇ ਵਿੱਚ। ਹਰਜੋਤ ਸਿੰਘ ਜੀ, ਤਣਾਅ ਬਹੁਤ ਜ਼ਿਆਦਾ ਵੱਧ ਰਿਹਾ ਹੈ ਇਰਾਨ ਦੇ ਨਾਲ। ਇੱਥੋਂ ਇਹੀ ਇੰਡੀਕੇਸ਼ਨ ਜਿਹੜੀਆਂ ਇਸ ਟਾਈਮ ਮਿਲ ਰਹੀਆਂ ਆ। ਇਰਾਨ ਲਗਾਤਾਰ ਹਾਊਥੀਜ਼ ਨੂੰ ਆਰਮ ਕਰ ਰਿਹਾ ਆ ਤੇ ਅਮਰੀਕਾ ਹੁਣ ਸਿੱਧੇ ਤੌਰ ਦੇ ਉੱਤੇ ਉਸ ਕਹਿ ਲਓ ਵੀ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਦੇ ਵਿੱਚ ਆ, ਤੇ ਜਿਹੜੇ ਹਮਲੇ ਹੋ ਰਹੇ ਆ ਰੈੱਡ ਸੀ ਦੇ ਵਿੱਚ ਜਿਹਦੇ ਕਰਕੇ ਤੇਲ ਦੇ ਉੱਤੇ ਤੇ ਹੋਰ ਸਪਲਾਈ ਚੇਨ ਦੇ ਉੱਤੇ ਅਸਰ ਪੈ ਰਿਹਾ ਆ, ਉਸ ਨੂੰ ਨਾਕਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹਨਾਂ ਹਮਲਿਆਂ ਨੂੰ ਕਰ ਰਹੇ ਆ। ਉਸੇ ਤਹਿਤ ਹੀ ਇੱਕ ਵੱਡੀ ਕਾਰਵਾਈ ਨੇਵੀ ਸੀਲਸ ਦੁਆਰਾ ਕੀਤੀ ਗਈ ਆ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਹੈਗੀ ਆ। ਬਾਰਡਰ ਪੈਟਰੋਲ ਯੂਨੀਅਨ ਦੇ ਜਿਹੜੇ ਹੈਡ ਆ ਉਹਨਾਂ ਨੇ ਗ੍ਰੈਗ ਐਬਟ ਦਾ ਜਿਹੜਾ ਆ ਉਹਦੀ ਪ੍ਰੇਜ਼ ਕੀਤੀ ਆ ਜਦੋਂ ਮਿਲਟਰੀ ਜਿਹੜੇ ਬਲਾਕਸ ਆ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜੋ ਬਾਰਡਰ ਪੈਟਰੋਲ ਦੇ ਏਜੰਟਸ ਆ ਉਹਨਾਂ ਨੂੰ ਉੱਥੇ ਐਂਟਰ ਨਹੀਂ ਹੋਣ ਦਿੱਤਾ ਗਿਆ। ਗ੍ਰੈਗ ਐਬਟ ਜੋ ਟੈਕਸਸ ਦੇ ਗਵਰਨਰ ਆ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਆ ਉਹਨਾਂ ਦੇ ਉਲਟ ਜੋ ਪ੍ਰਚਾਰ ਵੀ ਹੋਇਆ। ਇਹ ਕਿਹਾ ਗਿਆ ਕਿ ਜੋ 3 ਜਾਣਿਆਂ ਦੀ ਮੌਤ ਹੋਈ ਆ, 2 ਬੱਚਿਆਂ ਦੀ ਤੇ 1 ਲੇਡੀ ਦੀ, ਉਹ ਇਸ ਕਰਕੇ ਹੋਈ ਆ ਕਿਉਂਕਿ ਇਹਨਾਂ ਨੇ ਬਾਰਡਰ ਪੈਟਰੋਲ ਏਜੰਟਸ ਨੂੰ ਸ਼ੈਲਵੀ ਪਾਰਕ ਦੇ ਵਿੱਚ ਜੋ ਏਰੀਆ ਹੈ ਉੱਥੋਂ ਲੰਘਣ ਨਹੀਂ ਦਿੱਤਾ ਹੈਗਾ। ਰਿਪਰੈਜ਼ੈਂਟੇਟਿਵ ਹੈਰੀ ਕਿਊਲਰ ਟੈਕਸਸ ਦੇ ਉਹ ਡੈਮੋਕ੍ਰੇਟ ਆ, ਉਹਨਾਂ ਨੇ ਵੀ ਇਹ ਇਲਜ਼ਾਮ ਗ੍ਰੈਗ ਐਬਟ ਤੇ ਲਾਏ ਸੀ। ਪਰ ਗ੍ਰੈਗ ਐਬਟ ਨੇ ਐਕਸ ਦੇ ਉੱਤੇ ਇਹ ਲਿਖਿਆ ਆ ਕਿ ਜਦੋਂ ਬਾਰਡਰ ਪੈਟਰੋਲ ਏਜੰਟਸ ਨੂੰ ਕੰਟੈਕਟ ਕੀਤਾ ਗਿਆ ਸੀ ਮੈਕਸੀਕੋ ਦੀ ਜੋ ਉੱਥੇ ਪੁਲਿਸ ਹੈਗੀ ਆ ਵੀ ਕੋਈ ਡੁੱਬ ਗਿਆ ਆ,
ਡੁੱਬ ਰਿਹਾ ਤੇ ਕਹਿੰਦੇ ਵੀ ਆਲਰੇਡੀ ਉਹਨਾਂ ਦੀ ਮੌਤ ਹੋ ਚੁੱਕੀ ਸੀਗੀ। ਨੈਸ਼ਨਲ ਬਾਰਡਰ ਪੈਟਰੋਲ ਕੌਂਸਲ ਦੇ ਪ੍ਰੈਜ਼ੀਡੈਂਟ ਬ੍ਰੈਂਡਨ ਜੱਡ ਨੇ ਇਹ ਕਿਹਾ ਆ ਵੀ ਗ੍ਰੈਗ ਐਬਟ ਕਰੈਕਟ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਬਾਰਡਰ ਪੈਟਰੋਲ ਏਜੰਟਸ ਉਹਨਾਂ ਦੇ ਹੱਥ ਵਸ ਵੀ ਕੁਝ ਨਹੀਂ ਵੀ ਇੰਨੀ ਵੱਡੀ ਗਿਣਤੀ ਜਿਹੜੇ ਲੋਕ ਆ ਰਹੇ ਆ ਉਹਨਾਂ ਦੇ ਹੱਥ ਵੀ ਜਿਹੜੇ ਇਸ ਟਾਈਮ ਖੜੇ ਹੋਏ ਹੈਗੇ ਆ। ਵਾਈਟ ਹਾਊਸ ਨੇ ਗ੍ਰੈਗ ਐਬਟ ਜੋ ਹੈਗੇ ਆ ਉਹਨਾਂ ਦੇ ਐਕਸ਼ਨਸ ਨੂੰ ਪੋਲੀਟੀਕਲ ਸਟੰਟ ਕਿਹਾ ਹੈਗਾ। ਕਹਿੰਦੇ ਵੀ ਅਸੀਂ ਹਜੇ ਵੀ ਇਹ ਸਾਰੇ ਜਿਹੜੇ ਫੈਕਟਸ ਆ ਉਹ ਇਕੱਠੇ ਕਰ ਰਹੇ ਆ ਕਿਹਨਾਂ ਕਾਰਨਾਂ ਕਰਕੇ ਇਹ ਜੋ 3 ਮੌਤਾਂ ਆ ਇਹ ਹੋਈਆਂ ਉਹਨਾਂ ਲੋਕਾਂ ਦੀਆਂ ਜੋ ਇਲੀਗਲੀ ਬਾਰਡਰ ਕ੍ਰਾਸ ਕਰਕੇ ਯੂਐਸਏ ਦੇ ਵਿੱਚ ਐਂਟਰ ਕਰਨ ਜਾ ਰਹੇ ਸੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਟਰੰਪ ਹੁਣਾ ਦੇ ਉਲਟ ਜਿਹੜੇ ਕਈ ਲਾਸੂਟ ਜਿਹੜੇ ਚੱਲ ਰਹੇ ਉਹਨਾਂ ਵਿੱਚ ਇੱਕ ਟਰਾਇਲ ਜਿਹੜਾ ਆ ਉਹ ਸ਼ੁਰੂ ਹੋਣ ਜਾ ਰਿਹਾ ਆ। ਜਾਨ ਕੈਰਲ ਦੇ ਡੈਫੇਮੇਸ਼ਨ ਮਾਨਹਾਨੀ ਦੇ ਕੇਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਕਹਿੰਦੇ ਆ ਵੀ ਇਨ ਅਟੈਂਡੈਂਸ ਦੇ ਵਿੱਚ ਉੱਥੇ ਹੋਣਗੇ। ਅਜੇ ਹੁਣੇ ਹੀ ਆਪਣੀ ਜਿੱਤ ਦੀ ਸਪੀਚ ਦੇ ਕੇ ਹਟੇ ਆ ਤੇ ਹੁਣ ਅਗਲੇ ਦਿਨ ਨਿਊਯਾਰਕ ਦੇ ਵਿੱਚ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪੈ ਰਿਹਾ ਆ। ਬਹੁਤ ਸਾਰੇ ਕੇਸਿਸ ਚੱਲ ਰਹੇ ਆ ਇਹਨਾਂ ਦੇ ਲਈ। ਇਹ ਬਹੁਤ ਵੱਡੀ ਮੁਸ਼ਕਲ ਜਿਹੜੀ ਉਹ ਰਹਿਣ ਵਾਲੀ ਹੈ। ਕਾਫੀ ਬਿਜ਼ੀ ਜਿਹੜੇ ਉਹ ਰਹਿਣਗੇ। ਬੀਤੇ ਦਿਨਾਂ 'ਚ ਇਹਨਾਂ ਨੇ ਜੱਜ ਨੂੰ ਤੌਹਮਤਾਂ ਤਾਂ ਜਿਹੜੀਆਂ ਲਾਈਆਂ ਵੀ ਮੇਰੀ ਸੱਸ ਮਰਨ ਦੇ ਉੱਤੇ ਮੈਨੂੰ ਜਾਣ ਨਹੀਂ ਦਿੱਤਾ ਗਿਆ, ਪਰ ਦੇਖਿਆ ਗਿਆ ਵੀ ਉਸ ਦਿਨ ਤਾਂ ਇਹ ਕੁਝ ਹੋਰ ਹੀ ਨਾਲ ਦੇ ਨਾਲ ਕਰ ਰਹੇ ਸੀ। ਬਹਾਨਾ ਸੱਸ ਦਾ ਜਿਹੜਾ ਉਹ ਲਾ ਰਹੇ ਸੀ, ਗਏ ਜਿਹੜੇ ਆ ਉਹ ਕਿਤੇ ਹੋਰ ਸੀਗੇ। ਸੋ ਸਾਬਕਾ ਰਾਸ਼ਟਰਪਤੀ ਟਰੰਪ ਹੁਣੀ ਹੁਣ ਆਪਣੇ ਮਾਨਹਾਨੀ ਦੇ ਕੇਸ ਦੇ ਵਿੱਚ ਨਿਊਯਾਰਕ ਦੇ ਵਿੱਚ ਬੈਠੇ ਹੋਣਗੇ। 1990 ਦੇ ਦਹਾਕੇ ਦੇ ਵਿੱਚ ਜੈਨ ਕੈਰਲ ਇੱਕ ਰਾਈਟਰ ਹੈਗੀ ਆ, ਉਸ ਨੇ ਦੋਸ਼ ਲਾਇਆ ਕਥਿਤ ਤੌਰ ਦੇ ਉੱਤੇ ਵੀ ਟਰੰਪ ਹੁਣਾਂ ਨੇ ਉਹਨਾਂ ਨੂੰ ਉੱਥੇ ਇੱਕ ਸਟੋਰ ਦੇ ਵਿੱਚ ਸੈਕਸ਼ੂਅਲੀ ਅਬਿਊਜ਼ ਕੀਤਾ ਸੀਗਾ। ਸੋ ਹੁਣ ਅੱਜ ਜਿਹੜੇ ਉਸ ਮਾਮਲੇ ਦੇ ਵਿੱਚ ਜਿਹੜੀ ਸੁਣਵਾਈ ਚੱਲ ਰਹੀ ਆ, ਟਰਾਇਲ ਜਿਹੜਾ ਚੱਲ ਰਿਹਾ, ਉਸ ਵਿੱਚ ਖੁਦ ਉਹਨਾਂ ਨੂੰ ਇਨ ਅਟੈਂਡੈਂਸ ਬਹਿਣਾ ਜਿਹੜਾ ਉਹ ਪੈ ਰਿਹਾ। ਟਰੰਪ ਹੁਣੀ ਕਹਿੰਦੇ ਵੀ ਕਾਫੀ ਅਟੈਂਟਿਵ ਨਜ਼ਰ ਜਿਹੜੇ ਆ। ਯੂਐਸ ਡਿਸਟ੍ਰਿਕਟ ਜੱਜ ਲੂਇਸ ਕੈਪਲਨ ਜਿਹੜੇ ਆ ਉਹਨਾਂ ਨੇ ਜਿਹੜੇ ਪੋਟੈਂਸ਼ੀਅਲ ਜਿਊਰਰ ਆ, ਕਿਉਂਕਿ ਟਰਾਇਲ ਹੋਣ ਤੋਂ ਪਹਿਲਾਂ ਜਿਊਰੀ ਸਿਲੈਕਟ ਕੀਤੀ ਜਾਂਦੀ ਆ, ਕਿਹੜੇ ਜਿਊਰਰਸ ਹੋਣਗੇ ਉਹਨਾਂ ਨੂੰ ਸਵਾਲ ਜਵਾਬ ਕੀਤਾ ਜਾਂਦਾ ਵੀ ਇਹਨਾਂ ਦਾ ਕੋਈ ਬਾਇਸ ਤਾਂ ਨਹੀਂ ਹੈਗਾ। ਸੋ ਹੁਣ ਸਵਾਲ ਜਵਾਬ ਜਿਹੜੇ ਚੱਲ ਰਹੇ। ਇਵੈਂਚੁਅਲੀ ਜਦ ਜਿਊਰੀ ਤਿਆਰ ਹੋ ਗਈ ਤਾਂ ਫਿਰ ਜ਼ਿਰਾ ਜਿਹੜੀ ਆ ਦੋਨੋਂ ਤਰਫੋਂ ਹੋਵੇਗੀ, ਪ੍ਰੋਸੀਕਿਊਸ਼ਨ ਵਾਲਿਆਂ ਦੇ ਦੁਆਰਾ ਵੀ ਤੇ ਟਰੰਪ ਹੁਣਾਂ ਦੀ ਜਿਹੜੀ ਡਿਫੈਂਸ ਟੀਮ ਆ ਉਹਨਾਂ ਦੇ ਦੁਆਰਾ ਵੀ। ਜੱਜ ਹੁਣਾਂ ਨੇ ਆਲਰੇਡੀ ਟਰੰਪ ਹੁਣਾਂ ਨੂੰ ਲਾਇਬਲ ਪਾਇਆ ਹੈਗਾ ਆ ਜਿਹੜੀ ਡੀਫੇਮ ਕਰਨ ਦੇ ਲਈ ਵੀ ਇਹਨਾਂ ਨੇ ਜਾਣਬੁੱਝ ਕੇ ਇਸ ਬੀਬੀ ਨੂੰ ਜਿਹੜਾ ਡੀਫੇਮ ਕੀਤਾ ਹੈਗਾ ਆ। ਜਦੋਂ 2019 ਦੇ ਵਿੱਚ ਇਹ ਪ੍ਰੈਜ਼ੀਡੈਂਟ ਸੀਗੇ ਤੇ ਉਹਨਾਂ ਦੇ ਸੈਕਸ਼ੂਅਲ ਅਸੌਲਟ ਦੇ ਕਲੇਮ ਨੂੰ ਇਹ ਮੌਕ ਕਰ ਰਹੇ ਸੀਗੇ, ਉਸ ਨੂੰ ਖਿੱਲੀ ਜਿਹੜੀ ਉਸਦੀ ਉਡਾ ਰਹੇ ਸੀਗੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਕੈਰਲ ਇਸ ਟਾਈਮ $10 ਮਿਲੀਅਨ ਇਹਨਾਂ ਤੋਂ ਡੈਮੇਜਸ ਦੇ ਰੂਪ ਦੇ ਵਿੱਚ ਭਾਲ ਰਹੀ ਆ ਵੀ ਮੇਰੀ ਰੈਪੂਟੇਸ਼ਨ ਨੂੰ ਟਰੰਪ ਹੁਣਾਂ ਨੇ ਖਰਾਬ ਕੀਤਾ ਆ। ਅਗਲੀ ਖਬਰ ਵੱਲ ਚਲੀਏ ਜੋ ਪਿਛਲੇ ਦਿਨਾਂ ਤੋਂ ਬਲੂਮਬਰਗਸ ਨੇ ਇੱਕ ਸਟੋਰੀ ਰਨ ਕੀਤੀ ਸੀ ਬਲੂਮਬਰਗਸ ਨਿਊਜ਼ ਦੇ ਉੱਤੇ ਵੀ ਜਿਹੜੀਆਂ ਬਲੂ ਸਟੇਟਸ ਆ ਉਹਨਾਂ ਤੋਂ ਲੋਕ ਰੈੱਡ ਸਟੇਟਸ ਨੂੰ ਮੂਵ ਹੋ ਰਹੇ ਹੈਗੇ ਆ। ਅੱਜ ਯਾਹੂ ਨੇ ਵੀ ਇਹ ਵੱਡੀ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ 5 ਮਿਲੀਅਨ ਦੇ ਕਰੀਬ ਜੋ ਲੋਕ ਆ ਉਹ ਇਹਨਾਂ ਬਲੂ ਸਟੇਟਸ ਤੋਂ ਰੈੱਡ ਸਟੇਟਸ ਨੂੰ ਮੂਵ ਹੋਏ ਹੈਗੇ ਆ। ਜੋ ਬਲੂ ਸਟੇਟਸ ਹੈਗੀਆਂ ਇਲੀਨੋਇਸ, ਨਿਊਯਾਰਕ, ਕੈਲੀਫੋਰਨੀਆ ਤੇ ਨਿਊ ਜਰਸੀ ਆ। ਉਹਦੇ ਵਿੱਚ ਕਾਰਨ ਉਹਨਾਂ ਨੇ ਉਹੀ ਦੱਸਿਆ ਵੀ ਟੈਕਸਸ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ 5 ਮਿਲੀਅਨ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਇੱਕ ਇਹਨਾਂ ਸਟੇਟਾਂ ਤੋਂ ਜੋ ਰੈੱਡ ਸਟੇਟਸ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਫਲੋਰੀਡਾ, ਟੈਕਸਸ, ਸਾਊਥ ਕੈਰੋਲੀਨਾ, ਨਾਰਥ ਕੈਰੋਲੀਨਾ, ਜਾਰਜੀਆ, ਇਹਨਾਂ ਦੇ ਵਿੱਚ ਖਾਸ ਕਰਕੇ ਸਾਊਥ ਈਸਟ ਦੇ ਵਿੱਚ ਮੂਵ ਹੋਣਾ ਇਹ ਕਦੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਨਹੀਂ ਹੋਇਆ ਹੈਗਾ। ਸੋ ਇਹ ਜਿਹੜਾ ਟ੍ਰੈਂਡ ਆ ਸੈਂਸਸ ਬਿਊਰੋ ਨੇ ਦੱਸਿਆ ਵੀ ਕਿਸ ਤਰ੍ਹਾਂ ਇੰਨੇ ਲੋਕ ਇਹਨਾਂ ਸਟੇਟਾਂ ਤੋਂ ਮੂਵ ਹੋਏ ਹੈਗੇ ਆ। ਨੰਬਰ 1 ਰੀਜ਼ਨ ਟੈਕਸਸ ਦੱਸਿਆ ਗਿਆ ਹੈ। ਰੀਸੈਂਟਲੀ ਕੈਲੀਫੋਰਨੀਆ ਨੇ ਕਾਫੀ ਜ਼ਿਆਦਾ ਜਿਹੜੇ ਟੈਕਸਸ ਆ ਉਹ ਇਨਕਰੀਜ਼ ਕੀਤੇ ਹੈਗੇ ਆ, ਖਾਸ ਕਰਕੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੀ ਇਨਕਮ $1 ਮਿਲੀਅਨ ਤੋਂ ਉੱਪਰ ਹੈਗੀ ਆ। ਕਹਿੰਦੇ ਵੀ ਜੇ ਤੁਸੀਂ ਫਲੋਰੀਡਾ ਜਾਂ ਟੈਕਸਸ ਨੂੰ ਮੂਵ ਹੁੰਦੇ ਆ ਤਾਂ ਉੱਥੇ ਤੁਹਾਡੇ ਟੈਕਸਸ 0 ਹੈਗੇ ਆ ਇਹ ਜਿਹੜੇ ਸਟੇਟ ਦੇ ਆ। ਸੋ ਕਿਉਂ ਕੋਈ ਕੈਲੀਫੋਰਨੀਆ ਦੇ ਵਿੱਚ ਰਹਿਣਾ ਚਾਹੂਗਾ। ਤੇ ਦੂਸਰਾ ਜਿਹੜਾ ਮੇਨ ਕਾਰਨ ਦੱਸਿਆ ਗਿਆ ਆ ਵੀ ਉਹਨਾਂ ਸਟੇਟਾਂ ਦੇ ਵਿੱਚ ਪ੍ਰੋ ਬਿਜ਼ਨਸ ਵਾਲਾ ਐਟਮੋਸਫੀਅਰ ਹੈਗਾ ਆ। ਸੋ ਇਸ ਕਰਕੇ ਜਿਹੜੇ ਲੋਕ ਬਿਜ਼ਨਸ ਆਪਣਾ ਖੋਲ੍ਹਣਾ ਚਾਹੁੰਦੇ ਹੈਗੇ ਆ ਉਹ ਇਹਨਾਂ ਸਟੇਟਾਂ ਦੇ ਵਿੱਚ ਮੂਵ ਹੋ ਰਿਹਾ ਹੈ। ਜੀ ਬ੍ਰੇਕ ਦਾ ਵਕਤ ਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਆਪਾਂ ਨਜ਼ਰ ਜਿਹੜੀ ਉਹ ਬਣਾਈ ਸੋ ਮੇਨ ਕਰਾਂਗੇ। ਰਾਜਕਨਵੀਰ ਸਿੰਘ ਜੀ ਇਸੇ ਤਰ੍ਹਾਂ ਜੁੜੇ ਰਹੋ।
ਅਮਰੀਕਾ, ਕੈਨੇਡਾ ਤੋਂ ਬਾਅਦ ਹੁਣ ਇੰਗਲੈਂਡ ਦੇ ਸਿੱਖਾਂ ਨੇ ਖਤਰਾ ਪ੍ਰਗਟ ਕੀਤਾ ਹੈ ਕਿ ਭਾਰਤ ਦੇ ਜਿਹੜੇ ਚਮਚੇ ਆ ਜਾਂ ਇੰਡੀਆ ਗਵਰਨਮੈਂਟ ਆ ਜਾਂ ਉਹਨਾਂ ਦੇ ਏਜੰਟਸ ਆ, ਉਹ ਇੰਗਲੈਂਡ ਦੇ ਵਿੱਚ ਸਿੱਖਾਂ ਨੂੰ ਧਮਕੀਆਂ ਦੇ ਰਹੇ ਆ ਮਾਰਨ ਦੀਆਂ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਗਾਰਡੀਅਨ ਨੇ ਬਹੁਤ ਵੱਡੀ ਰਿਪੋਰਟ ਛਾਪੀ ਆ। ਨਾਲ ਦੀ ਨਾਲ ਨਿਖਿਲ ਗੁਪਤਾ ਦੇ ਸੰਬੰਧ ਦੇ ਵਿੱਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ।
ब्रेक तो बाद एक बार फिर आप सब का स्वागत है श्रोते प्रोग्राम अपडेट अमेरिका 'ਚ। स्वागत है हरजोत ਸਿੰਘ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਪਹਿਲਾਂ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ, ਤੇ ਉਸ ਦੇ ਸੰਬੰਧ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣਾ ਨੇ ਪਾਰਲੀਮੈਂਟ ਦੇ ਵਿੱਚ ਖੁਦ ਕਿਹਾ ਵੀ ਕਿਸ ਤਰ੍ਹਾਂ ਜਿਹੜੇ ਆ ਭਾਰਤ ਦੇ ਏਜੰਟ ਇਹਦੇ ਚ ਇਨਵੋਲਵ ਸੀ। ਉਸ ਤੋਂ ਬਾਅਦ ਸਾਡੇ ਮੁਲਕ ਨੇ, ਅਮਰੀਕਾ ਵਾਲਿਆਂ ਨੇ ਤਾਂ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਉੱਤੇ ਕਾਤਲਾਨਾ ਹਮਲਾ ਕਰਨ ਤੋਂ ਪਹਿਲਾਂ ਨਿਖਲ ਗੁਪਤਾ ਨੂੰ ਚੈਸੋਸਲੋਵਾਕੀਆ ਦੇ ਵਿੱਚ ਦਬੋਚ ਲਿਆ। ਤੇ ਹੁਣ ਜਿਹੜੇ ਇੰਗਲੈਂਡ ਦੇ ਸਿੱਖ ਆ ਉਹ ਕਹਿ ਰਹੇ ਆ ਵੀ ਜੇ ਅਸੀਂ ਕੋਈ ਆਜ਼ਾਦੀ ਦੀ ਗੱਲ ਕਰਦੇ ਆ ਤੇ ਸਾਨੂੰ ਜਿਹੜੀਆਂ ਥ੍ਰੈਟਸ ਆ ਰਹੀਆਂ ਹੈਗੀਆਂ। ਅੱਜ ਇੰਗਲੈਂਡ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਆ, ਗਾਰਡੀਅਨ ਨਿਊਜ਼ਪੇਪਰ, ਉਹਨਾਂ ਨੇ ਇਹ ਹੈਡਿੰਗ ਦੇ ਕੇ ਸਟੋਰੀ ਰਨ ਕੀਤੀ ਆ ਵੀ ਸਿਕਸ ਇਨ ਵੈਸਟ ਮਿਡਲੈਂਡਸ given threat to life warnings as activists fear targeting by India। ਸੋ ਸ਼ਰੇਆਮ ਉਹਨਾਂ ਨੇ ਇੰਡੀਆ ਦਾ ਨਾਂ ਲਿਆ ਹੈਗਾ ਆ। 3 ਮੈਂਬਰ ਇੱਕ ਪਰਿਵਾਰ ਦੇ ਓਸਮਾਨ ਦੇ ਵਿੱਚ ਮਿਡਲੈਂਡ 'ਚ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੂੰ ਵੈਸਟ ਮਿਡਲੈਂਡ ਪੁਲਿਸ ਨੇ ਜੋ ਵਾਰਨਿੰਗ ਦਿੱਤੀ ਆ ਵੀ ਸਾਨੂੰ ਇੰਟੈਲੀਜੈਂਸ ਰਿਪੋਰਟਸ ਮਿਲੀਆਂ ਵੀ ਤੁਹਾਡੀ ਲਾਈਫ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਖਤਰਾ ਹੋ ਸਕਦਾ ਹੈਗਾ, ਪਰ ਸਾਡੇ ਕੋਲ ਇੰਨੇ ਐਵੀਡੈਂਸ ਨਹੀਂ ਵੀ ਅਸੀਂ ਉਹ ਬੰਦਿਆਂ ਨੂੰ ਅਰੈਸਟ ਕਰ ਸਕੀਏ। ਸੋ ਇਹਦਾ ਮਤਲਬ ਇਹ ਆ ਵੀ ਇੰਗਲੈਂਡ ਦੀ ਪੁਲਿਸ ਵੀ ਜਿਹੜੇ ਭਾਰਤ ਦੇ ਏਜੰਟ ਆ ਜਾਂ ਭਾਰਤ ਦੇ ਜਿਹੜੇ ਬੰਦੇ ਆ ਸਿੱਖਾਂ ਨੂੰ ਕਤਲ ਕਰਨਾ ਚਾਹੁੰਦੇ, ਉਹਨਾਂ ਦੇ ਉੱਤੇ ਪੂਰੀ ਨਜ਼ਰ ਰੱਖ ਰਹੀ ਹੈਗੀ ਆ। ਆਫੀਸਰਸ ਨੇ ਇਸ ਆਰਟੀਕਲ 'ਚ ਅੱਗੇ ਜਾ ਕੇ ਲਿਖਿਆ ਵੀ ਸਾਨੂੰ ਬਾਹਲੀ ਡਿਟੇਲ ਤਾਂ ਨਹੀਂ ਦਿੱਤੀ, ਪਰ ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈਗਾ ਆ। ਸਪੋਕਸਮੈਨ ਜੋ ਵੈਸਟ ਮਿਡਲੈਂਡ ਪੁਲਿਸ ਦਾ, ਉਹਨਾਂ ਨੇ ਕਿਹਾ ਵੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹ ਅਸੀਂ ਪਰਿਵਾਰ ਦੇ ਨਾਲ ਸਾਂਝੀ ਕਰ ਦਿੱਤੀ ਹੈਗੀ ਆ। ਇਸ ਤੋਂ ਬਿਨਾਂ ਪਰਿਵਾਰ ਦੇ ਮੈਂਬਰਸ ਨੂੰ ਐਡਵਾਈਸ ਵੀ ਦਿੱਤੀ ਆ ਵੀ ਕਿਸ ਤਰ੍ਹਾਂ ਤੁਸੀਂ ਧਿਆਨ ਦੇ ਨਾਲ ਰਹਿਣਾ ਹੈਗਾ ਆ। ਇੱਕ ਜਿਹੜਾ ਇੰਡੀਵਿਜੂਅਲ ਆ, ਉਹਨਾਂ ਨੇ ਉੱਥੇ ਦੀ ਜਿਹੜੀ ਟਾਈਮਜ਼ ਮੈਗਜ਼ੀਨ ਆ ਉਹਨੂੰ ਵੀ ਇਸ ਵਾਰਨਿੰਗ ਦੇ ਬਾਰੇ ਦੱਸਿਆ ਆ ਕਿ ਉਹ ਕਿਸ ਤਰ੍ਹਾਂ ਉਹਨੂੰ, ਉਹਦੇ ਫਾਦਰ ਨੂੰ ਤੇ ਉਹਦੇ ਬ੍ਰਦਰ ਨੂੰ ਜੋ ਕਹਿੰਦੇ ਵੀ ਉਹਨਾਂ ਦੇ ਜਿਹੜੇ ਵਿਊਜ਼ ਆ ਉਹ ਕਿਸ ਤਰ੍ਹਾਂ ਦੇ ਇੰਡੀਅਨ ਗਵਰਨਮੈਂਟ ਦੇ ਨਾਲ ਹੈਗੇ ਆ ਜਾਂ ਇੰਡੀਅਨ ਗਵਰਨਮੈਂਟ ਦੇ ਖਿਲਾਫ ਆ, ਉਹਨਾਂ ਨੂੰ ਦੇਖ ਕੇ ਜਿਹੜੀ ਥ੍ਰੈਟ ਦਿੱਤੀ ਗਈ ਆ। ਸੋ ਇਸ ਨੌਜਵਾਨ ਨੇ ਕਿਹਾ ਆ ਟਾਈਮ ਮੈਗਜ਼ੀਨ ਨੂੰ ਖਬਰ ਦੇ ਦੌਰਾਨ ਵੀ ਜੋ ਅਸੀਂ ਜਾਂ ਮੇਰੇ ਪੇਰੈਂਟਸ ਜਾਂ ਮੇਰਾ ਬ੍ਰਦਰ ਟਵਿੱਟਰ ਜਾਂ ਇੰਸਟਾਗ੍ਰਾਮ ਤੇ ਪੋਸਟ ਕਰਦਾ ਸੀ, ਉਸ ਤੋਂ ਬਾਅਦ ਸਾਨੂੰ ਜਿਹੜੀਆਂ ਇਹ ਥ੍ਰੈਟ ਆਈਆਂ ਆ। ਤੇ ਕਹਿੰਦੇ ਵੀ ਮੇਰਾ ਜਿਹੜਾ ਫਾਦਰ ਆ ਉਹ ਬਹੁਤ ਵੋਕਲ ਆ ਕਮਿਊਨਿਟੀ ਦੇ ਵਿੱਚ ਤੇ ਅਸੀਂ ਇੰਡੀਪੈਂਡੈਂਟ ਹੈਗੇ ਆ। ਸਿੱਖ ਕਮਿਊਨਿਟੀ ਦੇ ਲੀਡਰਸ ਨੇ ਵੀ ਯੂਕੇ ਦੀ ਗਵਰਨਮੈਂਟ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਆ, ਪਬਲਿਕਲੀ ਕੰਡੈਮ ਕੀਤਾ ਆ ਵੀ ਇੰਡੀਅਨ ਗਵਰਨਮੈਂਟ ਸਿੱਖ ਜਿਹੜੇ ਆਜ਼ਾਦੀ ਪਸੰਦ ਜਿਹੜੇ ਲੀਡਰ ਆ ਜਾਂ ਸਿੱਖਾਂ ਦੇ ਆਜ਼ਾਦੀ ਪਸੰਦ ਜਿਹੜੇ ਲੋਕ ਆ ਉਹਨਾਂ ਦੇ ਪਿੱਛੇ ਜਾ ਰਹੀ ਵੀ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਮਾਰਿਆ ਗਿਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੋਇਆ। ਉਹਦੇ ਬਾਅਦ ਯੂਐਸ ਨੇ ਅਕਿਊਜ਼ ਕੀਤਾ ਇੰਡੀਆ ਨੂੰ ਟਰਾਂਸਨੈਸ਼ਨਲ ਟੈਰਰਿਜ਼ਮ ਦੇ ਵਿੱਚ। ਤੇ ਹੁਣ ਜੋ ਇੰਗਲੈਂਡ ਦੀ ਸਰਕਾਰ ਆ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹ ਇੰਨਾ ਸਟਰੋਂਗ ਨਹੀਂ ਜਿੰਨਾ ਹੋਣਾ ਚਾਹੀਦਾ ਹੈਗਾ। FBI ਨੇ ਤਾਂ ਆਲਰੇਡੀ ਅਮਰੀਕਨ ਸਿੱਖਾਂ ਨੂੰ, ਸਿੱਖ ਕਮਿਊਨਿਟੀ ਨੂੰ ਵਾਰਨਿੰਗ ਵੀ ਦੇ ਦਿੱਤੀ ਸੀ ਵੀ ਆਹ ਜਿਹੜੇ ਲੋਕ ਆ ਤੁਹਾਡੇ ਤੇ ਕਾਤਲਾਨਾ ਹਮਲਾ ਹੋ ਸਕਦਾ ਹੈਗਾ। ਜੀ, ਇੰਗਲੈਂਡ ਦੀ ਜਿਹੜੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਆ FSO, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕਰਤਾ ਯੂਕੇ ਦੀ ਗਵਰਨਮੈਂਟ ਦੇ ਵਿੱਚ। ਉਹ ਕਹਿੰਦੇ ਵੀ ਸਾਨੂੰ ਸਿੱਖਾਂ ਨੂੰ ਖਤਰਾ ਹੈਗਾ, ਜਿਹੜੇ ਸਿੱਖ ਐਕਟਿਵਿਸਟ ਹੈਗੇ ਬ੍ਰਿਟੇਨ ਦੇ ਵਿੱਚ, ਤੇ ਜਿਹੜੀ ਯੂਕੇ ਦੀ ਸਰਕਾਰ ਆ ਓਪਨਲੀ ਨਹੀਂ ਇਹ ਕਹਿ ਰਹੀ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਬਾਈ ਇੰਡੀਅਨ ਗਵਰਨਮੈਂਟ। ਸੋ ਇਸ ਰੈਜ਼ੋਲੂਸ਼ਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਵੀ ਜੇ ਹੁਣ ਯੂਕੇ ਦੇ ਪੋਲੀਟੀਸ਼ੀਅਨ ਗੁਰਦੁਆਰਾ ਸਾਹਿਬ ਵਿੱਚ ਆਣਗੇ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਊਗਾ। ਸੋ ਇਹ ਹੋਣਾ ਚਾਹੀਦਾ ਵੀ ਤਦ ਹੀ ਜਿਹੜੇ ਉੱਥੇ ਦੀ ਜਿਹੜੀ ਸਰਕਾਰ ਜਾਂ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਐਕਟ ਕਰੂਗੇ। ਬਿਲਕੁਲ, ਇਹ ਅਮਰੀਕਾ ਵਾਲਿਆਂ ਨੂੰ ਵੀ ਸਿੱਖਣਾ ਚਾਹੀਦਾ, ਕੈਨੇਡਾ ਵਾਲਿਆਂ ਨੂੰ ਵੀ ਸਿੱਖਣਾ ਚਾਹੀਦਾ। ਜਣੇ ਖਣੇ ਪੋਲੀਟੀਸ਼ੀਅਨ ਨੂੰ ਗੁਰਦੁਆਰੇ ਦੀਆਂ ਸਟੇਜਾਂ ਜਿਹੜੀਆਂ ਉਹ ਨਾ ਦਿਓ, ਉਸੇ ਨੂੰ ਹੀ ਦਿੱਤੀ ਜਾਵੇ ਜਿਹੜੇ ਸਿੱਖਾਂ ਦਾ ਹਮਦਰਦ ਆ, ਜਿਹੜੀ ਸਿੱਖਾਂ ਦੀ ਗੱਲ ਨੂੰ ਸੁਣਦਾ ਆ ਤੇ ਜਿਹੜੇ ਆਜ਼ਾਦ ਪਸੰਦ ਸਿੱਖਾਂ ਦੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਜੋ ਹੋ ਰਿਹਾ ਇਸ ਟਾਈਮ ਧੱਕਾ ਆ ਜਾਂ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਆ ਬਾਹਰਲੇ ਮੁਲਕਾਂ ਦੇ ਵਿੱਚ ਵੀ, ਉਸ ਦੇ ਉਲਟ ਜਿਹੜੇ ਉਹ ਬੋਲਣ ਵਾਲਾ ਹੈਗਾ ਆ। ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਅੰਤਰਰਾਸ਼ਟਰੀ ਅਤਿਆਚਾਰ ਆ ਜਾਂ ਕਹਿ ਲਓ
ਵੀ ਉਸ ਦੇ ਉੱਤੇ ਇਸ ਜ਼ਬਰ ਦੇ ਉਲਟ ਨਹੀਂ ਬੋਲਦਾ। ਉਹਨੂੰ ਪੋਲੀਟੀਕਲ ਜਿਹੜਾ ਤੁਸੀਂ ਸਟੇਜ ਕਾਹਤੇ ਦੇ ਰਹੇ ਹੋ, ਗੁਰਦੁਆਰੇ ਦੀ ਸਟੇਜ ਜਿਹੜੀ ਉਹ ਨਹੀਂ ਦੇਣੀ ਚਾਹੀਦੀ। ਇਹ ਯੂਕੇ ਜਿਹੜੀ ਸਿੱਖ ਫੈਡਰੇਸ਼ਨ ਆ ਉਹਨਾਂ ਦੇ ਤਰਜ਼ ਦੇ ਉੱਤੇ ਅਮਰੀਕਾ ਦੇ ਵੀ ਸਾਰੇ ਗੁਰੂ ਘਰਾਂ ਨੂੰ, ਜਿਹੜੇ ਵੀ ਸੁਣ ਰਹੇ ਗੁਰੂ ਘਰ ਦੇ ਪ੍ਰਬੰਧਕ, ਉਹਨਾਂ ਨੂੰ ਸਾਰਿਆਂ ਨੂੰ ਆਪਸ 'ਚ ਮਿਲ ਕੇ ਇੱਕ ਸਾਂਝੀ ਪੱਤਰ, ਇੱਕ ਰਿਲੀਜ਼ ਜਿਹੜੀ ਉਹ ਕਰਨੀ ਚਾਹੀਦੀ ਆ ਵੀ ਉਹੀ ਅਸੀਂ ਪੋਲੀਟੀਸ਼ੀਅਨ ਨੂੰ ਇੱਥੇ ਆਉਣ ਨੂੰ, ਜੀ ਆਇਆਂ ਨੂੰ ਆਖਾਂਗੇ। ਦੇਖੋ ਆ ਕੇ ਮੱਥਾ ਟੇਕਣਾ ਉਸ ਦੇ ਵਿੱਚ ਕੋਈ ਹਰਜ ਨਹੀਂ, ਪਰ ਬੋਲੂਗਾ ਉਹੀ, ਉਸੇ ਨੂੰ ਹੀ ਜਿਹੜਾ ਸਨਮਾਨ ਹੋਵੇ ਜਿਹੜਾ ਕੋਈ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਹੋਵੇ, ਆਪਣੀ ਕੌਮ ਦੀ ਗੱਲ ਕਰਦਾ ਹੋਵੇ, ਇੱਥੋਂ ਦੇ ਲੋਕਾਂ ਦੇ, ਪੰਜਾਬੀਆਂ ਦੇ, ਸਿੱਖਾਂ ਦੇ ਮਸਲਿਆਂ ਨੂੰ ਸਮਝ ਕੇ ਉਸ ਨੂੰ ਸੁਲਝਾਉਣ ਵੱਲ ਨੂੰ ਕੋਈ ਕਦਮ ਜਿਹੜਾ ਉਹ ਚੱਕ ਰਿਹਾ ਹੋਵੇ। ਸੋ ਇਹ ਸਾਰਿਆਂ ਨੂੰ ਤਹੱਈਆ ਕਰਨਾ ਚਾਹੀਦਾ ਆ ਇਸ ਤਰਜ਼ ਦੇ ਉੱਤੇ। ਇੱਥੇ ਵੀ ਕਿਉਂਕਿ ਦੇਖੋ ਹੁਣ ਇਹ ਇਲੈਕਸ਼ਨਾਂ ਆ ਇੱਥੇ ਆ ਰਹੀਆਂ ਇਸ ਸਾਲ ਦੇ ਵਿੱਚ, ਨਵੰਬਰ ਤਾਈਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ, ਉਸ ਤੋਂ ਪਹਿਲਾਂ ਪ੍ਰਾਇਮਰੀਜ਼ ਆਉਣੀਆਂ, ਲੋਕਲ ਇਲੈਕਸ਼ਨ ਆਉਣੀਆਂ, ਕਈ ਕੁਛ ਜਿਹੜਾ ਇਸ ਦੇ ਵਿੱਚ ਉਹ ਆਉਣਾ ਆ। ਸੋ ਉਹ ਚੀਜ਼ ਨੂੰ ਜਿਹੜਾ ਉਹ ਜ਼ਰੂਰ ਦੇਖਣਾ ਜਿਹੜਾ ਉਹ ਪੈਣਾ ਆ ਵੀ ਕੀ ਕੁਛ ਹੋਣਾ ਆ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਉਹ ਇੰਗਲੈਂਡ ਵਾਲੇ ਖਰਾਬ ਬਹੁਤ ਨੇ, ਉਹਨਾਂ ਨੇ ਹਮੇਸ਼ਾ ਹੀ ਉਹ ਸਿੱਖਾਂ ਦੇ ਉਲਟ ਜਿਹੜੇ ਹੋ ਰਹੇ ਆ। ਵੈਸਟ ਮਿਡਲੈਂਡਸ ਦਾ ਹੀ ਉਹ ਕੇਸ ਸੀਗਾ ਜਦੋਂ 3 ਜਾਣਿਆਂ ਨੂੰ ਐਕਸਟਰਾਡਾਈਟ ਕਰਨ ਦੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ, ਪ੍ਰੀਤੀ ਪਟੇਲ ਦੀ ਅਗਵਾਈ ਦੇ ਹੇਠ ਉਸ ਟਾਈਮ ਦੇ ਉੱਤੇ। ਇਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਜਦੋਂ ਜੂਨ 84 ਦਾ ਕਤਲੇਆਮ ਹੋਇਆ, ਥੈਚਰ ਨੇ ਕਿਸ ਤਰੀਕੇ ਦੇ ਨਾਲ ਉਸ ਟਾਈਮ ਦੀ ਜਿਹੜੀ ਪਾਪਣ ਗਾਂਧੀ ਸੀ ਉਸ ਦਾ ਸਾਥ ਦਿੱਤਾ। ਜਗਤਾਰ ਜੌਲ ਦੇ, ਜੱਗੀ ਜੌਲ ਦੇ ਮਾਮਲੇ ਵਿੱਚ ਤੋਂ ਵੱਧ ਦਾ ਸਮਾਂ ਹੋ ਗਿਆ ਜੱਗੀ ਜੌਲ ਨੂੰ ਅੰਦਰ ਹਜੇ ਤੱਕ ਨਹੀਂ ਇਹ ਵਾਪਸ ਲਿਆ ਸਕੇ ਅਮਰੀਕਨ, ਜਿਹੜਾ ਇੰਗਲੈਂਡ ਦਾ ਸਿਟੀਜ਼ਨ, ਆਪਣੇ ਸਿਟੀਜ਼ਨ। ਇੰਗਲੈਂਡ ਨੇ ਵਾਪਸ ਕਿੱਥੋਂ ਲਿਆਉਣਾ, ਉਹਨਾਂ ਦੀ ਇਤਲਾਹ ਦੇ ਉੱਤੇ ਤਾਂ ਉਹਨਾਂ ਨੇ ਫੜਿਆ। ਉਹ ਤੇ ਗੱਲ ਆ ਨਾ ਵੀ ਜਿਹੜੇ ਰੀਸੈਂਟਲੀ ਦਸਤਾਵੇਜ਼ ਜਦੋਂ ਸਾਹਮਣੇ ਆਏ ਸੀ ਉਹਦੇ ਵਿੱਚ ਤਾਂ ਇਹ ਪਤਾ ਲੱਗਾ ਸੀਗਾ ਵੀ ਜੌਲ ਨੂੰ ਫੜਾਉਣ ਵਾਲੇ, ਉਹਦੇ ਪ੍ਰਤੀ ਇੰਟੈਲੀਜੈਂਸ ਦੇਣ ਵਾਲੇ ਉਹ ਹੈ ਕੌਣ ਸੀਗੇ, ਉਹ ਇਹਨਾਂ ਦੀ ਹੀ ਜਿਹੜੀ ਇੰਟੈਲੀਜੈਂਸ ਦੀ ਸੋਰਸ ਸੀਗੇ। ਹੁਣ ਰੀਸੈਂਟਲੀ ਇੱਕ ਕੁਲਦੀਪ ਸਿੰਘ ਲਹਿਲ ਨਾਂ ਦਾ ਬੰਦਾ ਜੋ ਕਿ ਦੀਪਾ ਸਿੰਘ ਦੇ ਨਾਮ ਦੇ ਨਾਲ ਉੱਥੇ ਜਾਣਿਆ ਜਾਂਦਾ ਆ, ਇਹ ਗੈਟਵਿਕ ਏਅਰਪੋਰਟ ਦੇ ਉੱਤੇ ਸੀ 3 ਘੰਟੇ ਉਹਨੂੰ ਐਂਟੀ ਟੈਰਰ ਕਾਪਸ ਨੇ ਜਿਹੜਾ ਬਿਠਾਈ ਰੱਖਿਆ। ਕਹਿੰਦਾ ਉਹ ਕਹਿ ਰਿਹਾ ਵੀ ਮੇਰੇ ਨਾਲ ਤਾਂ ਸ਼ਰੇਆਮ ਧੱਕੇ ਆ, ਜਿਹੜਾ ਇਹ ਰੇਸ਼ੀਅਲ ਪ੍ਰੋਫਾਈਲਿੰਗ ਜਿਹੜੀ ਆ ਉਹ ਕੀਤੀ ਗਈ ਆ, ਇਹ ਸਿੱਖਾਂ ਦੀ ਆਜ਼ਾਦੀ ਦੀ ਜਿਹੜੀ ਉਹ ਗੱਲ ਕਰਦਾ ਆ, ਤੇ ਜਿਹੜੇ ਉੱਥੇ ਆ ਜਾ ਰਹੇ ਆ ਉਹਨਾਂ ਨੂੰ ਜਿਹੜਾ ਆ ਉੱਥੇ ਰੱਖ ਕੇ ਵਾਪਸ ਜਿਹੜਾ ਸਵਾਲ ਜਵਾਬ ਡਿਟੇਨ ਕੀਤਾ ਜਾ ਰਿਹਾ ਆ, ਹਿਰਾਸਤ ਵਿੱਚ ਲੈ ਕੇ, ਤੇ ਗੱਲਾਂ ਜਿਹੜੀਆਂ ਉਸ ਤਰੀਕੇ ਦੇ ਨਾਲ ਕਿੱਤਾਂ ਜਿਹੜੀਆਂ ਹੋ ਜਾ ਰਹੀਆਂ ਆ। ਸੋ ਕਹਿੰਦੇ ਵੀ ਮੈਨੂੰ ਤਾਂ ਕਹੀ ਜਾਂਦੇ ਸੀਗੇ ਵੀ ਚਲੇ ਜਾਣਾ ਆ ਵਾਪਸ ਆ, ਪਰ ਉਸ ਨੂੰ ਟੈਰਰਿਜ਼ਮ ਐਕਟ 2000 ਦੇ ਸੈਕਸ਼ਨ 7 ਦੇ ਅਧੀਨ ਡਿਟੇਨ ਜਿਹੜਾ ਆ ਉਹ ਕੀਤਾ ਗਿਆ ਸੀ, ਜਿਸ ਦੇ ਅਧੀਨ ਉਸ ਅਫਸਰ ਨੂੰ ਇਹ ਅਧਿਕਾਰ ਹੁੰਦਾ ਆ ਵੀ ਜਿਹੜੇ ਸਵਾਲ ਜਵਾਬ ਆ ਉਹ ਕੀਤੇ ਜਾ ਸਕਦੇ ਹੈਗੇ ਆ। ਜਗਤਾਰ ਜੌਲ ਨੂੰ ਫੜਾਉਣ ਵਾਲੇ ਆਪ ਇਹ, ਤੇ ਜਿਹੜੇ ਆ ਹੁਣ ਦੀਪਾ ਸਿੰਘ ਦੀ ਜਿਹਦੀ ਗੱਲ ਆ ਰਹੀ ਆ, ਉਹਨੂੰ ਜਿਹੜਾ ਆ 3 ਘੰਟੇ ਤੱਕ ਇਸੇ ਤਰੀਕੇ ਦੇ ਨਾਲ ਬਿਠਾਈ ਰੱਖਿਆ। ਇਹ ਕਹਿੰਦੇ ਵੀ ਕ੍ਰਿਸਮਸ ਡੇ ਵਾਲੇ ਦਿਨ ਸੀਗਾ, ਵਿੰਟਰ ਬ੍ਰੇਕ ਦਾ ਇਹ ਵਕਤ ਸੀਗਾ, ਇਹ ਐਕਟਿਵਿਜ਼ਮ ਉੱਥੇ ਕਾਫੀ ਜਿਹੜਾ ਉਹ ਕਰਦਾ ਸੀਗਾ। ਸੋ ਇਹ ਕਾਫੀ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਉਧਰ ਨਿਖਿਲ ਗੁਪਤਾ ਕਹਿ ਰਿਹਾ ਸੀਗਾ ਚੈਕਸਲੋਵਾਕੀਆ ਦੇ ਵਿੱਚ, ਚੈਕ ਰਿਪਬਲਿਕ ਦੇ ਵਿੱਚ, ਵੀ ਭਾਈ ਜਿਹੜੇ ਸਬੂਤ ਆ ਮੈਨੂੰ ਜਿਹੜਾ ਉਹ ਪੇਸ਼ ਕਰੋ। ਯੂਐਸ ਦੀ ਕੋਰਟ ਨੇ ਨਾ ਜਿਹੜੀ ਉਹ ਕਰ ਦਿੱਤੀ, ਕਹਿੰਦੇ ਵੀ ਤੂੰ ਅਨਟਾਈਟਲਡ ਹੀ ਨਹੀਂ ਹੈਗਾ ਇਹ ਕੇਸ ਤੇ ਜਿਹੜੇ ਉਹ ਮਟੀਰੀਅਲਸ ਦੇ ਐਵੀਡੈਂਸ ਨੂੰ ਬਾਹਰਲੀ ਜਿਹੜੀ ਅਦਾਲਤ ਦੇ ਵਿੱਚ ਜਿਹੜਾ ਉਹ ਦਿਖਾਉਣ ਦੇ ਲਈ। ਐਕਸਟ੍ਰੈਡੀਸ਼ਨ ਦਾ ਜਿਹੜੀ ਕਾਰਵਾਈ ਆ ਉਹ ਚੱਲ ਰਹੀ ਆ, ਉਸ ਦੇ ਵਿੱਚ ਹੋ ਸਕਦਾ ਵੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਨਿਖਿਲ ਗੁਪਤਾ ਅਮਰੀਕਾ ਦੇ ਵਿੱਚ ਹੋਵੇ। ਜਦੋਂ ਅਮਰੀਕਾ 'ਚ ਪਹੁੰਚਿਆ ਤਾਂ ਫਿਰ ਇਹ ਜਿਹੜੇ ਸਬੂਤ ਆ ਉਹ ਵੀ ਸਾਹਮਣੇ ਆ। ਸਬੂਤ ਦੇ ਵਿੱਚ ਹੁਣ ਫੋਟੋਆਂ ਤੇ ਆਲਰੇਡੀ ਅਮਰੀਕਾ ਵਾਲਿਆਂ ਨੇ ਸ਼ੇਅਰ ਕਰ ਹੀ ਦਿੱਤੀਆਂ ਸੀਗੀਆਂ। ਜਿਹੜਾ ਇਹ ਫੜਾਉਂਦਾ ਡਾਲਰ ਜਿਹੜੇ ਆ ਉਹ ਇੱਕ ਹਿਟਮੈਨ ਨੂੰ ਦਿੰਦੇ ਆ, ਜਿਹੜਾ ਉਹ ਫੜਿਆ ਗਿਆ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹਦੀ ਜਿਹੜੀ ਆਡੀਓ ਰਿਕਾਰਡਿੰਗ ਫੋਨ ਕਾਲਸ ਆ ਉਹ ਵੀ ਜਿਹੜੀਆਂ ਆ ਉਹ ਇਹਨਾਂ ਦੇ ਕੋਲ ਹੈਗੀਆਂ ਆ। ਇਹ ਜਿਹਦੇ ਵਿੱਚ ਇਹ ਕਹਿੰਦੇ ਨਜ਼ਰ ਆਉਂਦੇ ਆ ਵੀ ਇਹ ਕੰਮ ਜਲਦੀ ਕਰੋ, ਪਹਿਲਾਂ ਨਿੱਜਰ ਨੂੰ ਫਿਰ ਪੰਨੂ ਨੂੰ, ਤੇ ਸਾਡੇ ਕੋਲ ਲਿਸਟ ਹੋਰ ਵੀ ਬਥੇਰੀ ਲੰਬੀ ਆ। ਅਮਰੀਕਾ ਤੋਂ ਇਲਾਵਾ ਕੈਨੇਡਾ ਆ, ਆਸਟ੍ਰੇਲੀਆ ਆ, ਯੂਕੇ ਆ, ਜਿੱਥੇ ਵੀ ਆਜ਼ਾਦੀ ਪਸੰਦ ਸਿੱਖ ਚਰਚਾ ਕਰ ਰਹੇ ਆ ਜਾਂ ਗੱਲ ਕਰਦੇ ਆ ਆਪਣੇ ਉੱਤੇ ਹੋ ਰਹੇ ਅਤਿਆਚਾਰ ਨੂੰ ਜਿਹੜਾ ਉਹ ਜਗ ਜ਼ਾਹਰ ਕਰਦੇ ਆ ਜਾਂ ਭਾਰਤ ਦਾ ਚਿਹਰਾ ਨੰਗਾ ਕਰ ਰਹੇ ਆ, ਉੱਥੇ ਤੁਸੀਂ ਦੇਖੋ ਵੀ ਇਹ ਸਾਰਾ ਕੁਝ ਹੋ ਰਿਹਾ ਆ। ਨਾਲ ਦੇ ਨਾਲ ਹਰਜੋਤ ਸਿੰਘ ਜੀ, ਜਿੱਥੇ ਰੈਫਰੈਂਡਮ ਦੀਆਂ ਇਲੈਕਸ਼ਨ ਵੋਟਾਂ ਜਿਹੜੀਆਂ ਹੁੰਦੀਆਂ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਉੱਥੇ ਹੀ ਜਿਹੜੇ ਮੰਦਿਰਾਂ ਦੇ ਉੱਤੇ ਧੱਕੇ ਦੇ ਨਾਲ ਆਪ ਹੀ ਲਿਖ ਕੇ ਬਾਅਦ ਦੇ ਵਿੱਚ ਇਹ ਵਿਕਟਮ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ, ਜਿਨ੍ਹਾਂ ਦਾ ਪਰਦਾਫਾਸ਼ ਆਸਟ੍ਰੇਲੀਆ ਦੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਆਲਰੇਡੀ ਹੋ ਚੁੱਕਾ ਆ। ਸੋ ਉਸੇ ਤਰਜ਼ ਦੇ ਉੱਤੇ
ਜਿਹੜੇ ਆ ਉਹ ਅਮਰੀਕਾ 'ਚ ਕਰ ਰਹੇ ਆ। ਅਮਰੀਕਾ ਦੇ ਵਿੱਚ ਇੱਕ ਕੋਈ ਹਿੰਦੂ ਫਾਊਂਡੇਸ਼ਨ ਕਰਕੇ ਹੈਗੀ ਆ, ਉਹ ਅਮਰੀਕਾ ਫॉर ਹਿੰਦੂਜ਼ ਕਰਕੇ। ਹਾਂਜੀ ਨਾ ਵੀ ਉਹ ਜਾਣ-ਬੁੱਝ ਕੇ ਜਿਹੜੀ ਇਸ ਟਾਈਮ ਵਰਗਲਾ ਰਹੀ ਆ। ਇੱਥੇ ਜੀ। ਜਿਹੜੇ ਲੋਕਾਂ ਨੂੰ ਜਿਹੜੀ ਉਹ ਕਹਿ ਰਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਕਰਕੇ, ਕਹਿੰਦੇ ਜੀ ਖਾਲਿਸਤਾਨੀਆਂ ਦਾ ਇੱਥੇ ਥ੍ਰੈਟ ਬਹੁਤ ਜ਼ਿਆਦਾ ਵੱਧ ਗਿਆ ਆ, ਐਂਟੀ ਹਿੰਦੂ ਬੜੇ ਐਕਟਰ ਇੱਥੇ ਆ, ਜਾਣ-ਬੁੱਝ ਕੇ ਜਿਹੜੇ ਕਹਿੰਦੇ ਗ੍ਰੈਫਿਟੀਜ਼ ਲਿਖ ਰਹੇ, ਜਦ ਕਿ ਪੁਰਾਣਾ ਟਰੈਕ ਰੈਕਡ ਇਹੀ ਦੱਸ ਰਿਹਾ ਤੇ ਇਸ ਵਾਰੀ ਵੀ ਉਸੇ ਵੱਲ ਨੂੰ ਹੀ ਜਿਹੜਾ ਉਹ ਇਸ਼ਾਰਾ ਜਿਹੜਾ ਉਹ ਹੋ ਰਿਹਾ ਆ ਵੀ ਹੋ ਸਕਦਾ ਵੀ ਇਹ ਕਰਤੂਤ ਇਹਨਾਂ ਦੀ ਆਪਣੀ ਹੀ ਜਿਹੜੀ ਉਹ ਜੀ। ਹੋਵੇ। ਸੋ ਜਿਸ ਤਰ੍ਹਾਂ ਪ੍ਰੂਫ ਆਈ ਆ ਪਹਿਲਾਂ ਆਸਟ੍ਰੇਲੀਆ ਦੇ ਵਿੱਚ, ਫਿਰ ਇਸੇ ਤਰ੍ਹਾਂ ਕੈਨੇਡਾ 'ਚ ਬਰੈਂਪਟਨ ਦੇ ਵਿੱਚ ਸਰੀ ਦੇ ਮੰਦਰ ਨੇ ਤਾਂ ਸਿੱਧਾ ਹੀ ਆ ਕੇ ਕਹਿਤਾ ਸੀ ਵੀ ਮੇਰਾ ਖਾਲਿਸਤਾਨੀਆਂ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਤਾਂ ਇਕੱਠੇ ਕੰਮ ਹਾਂ, ਕਰਦੇ ਉਹ ਰਹੇ ਹਾਂ। ਗੋਲੀ ਕਿਤੇ ਜੀ ਹਾਂ। ਚੱਲੀ ਆ ਤੇ ਮਸਲਾ ਹੋਰ ਜੀ ਹਾਂ। ਸੀਗਾ ਤੇ ਮੜਨਾ ਕਿਸੇ ਦੇ ਸਿਰ ਜਾਂ ਤੇ। ਉਹਨੇ ਤਾਂ ਫੋਟੋ ਹੀ ਸ਼ੇਅਰ ਕਰਤੀਆਂ ਹਰਦੀਪ ਸਿੰਘ ਨਿੱਜਰ ਹੋਣਾ ਦੇ ਨਾਲ ਵੀ ਅਸੀਂ ਤਾਂ ਇਕੱਠੇ ਜਿਹੜੇ ਆ ਸੋਸ਼ਲ ਵਰਕ ਕਰਦੇ ਰਹੇ ਹੈਗੇ ਆ, ਤੇ ਮੇਰਾ ਤਾਂ ਖੁਦ ਦਾ ਵਿਆਹ ਜਿਹੜਾ ਹੈ ਗੁਰਦੁਆਰਾ ਸਾਹਿਬ 'ਚ ਹੋਇਆ। ਸੋ ਇਸੇ ਤਰ੍ਹਾਂ ਜੋ ਬੇ ਏਰੀਏ ਦੇ ਵਿੱਚ ਹੇਵਰਡ 'ਚ ਮੰਦਿਰ ਦੇ ਬਾਹਰ ਲਿਖਿਆ ਗਿਆ ਸੀ, ਨਿਊਯਾਰਕ 'ਚ ਲਿਖਿਆ ਗਿਆ ਸੀ, ਜੋ ਅੰਬੈਸੀ ਆ ਉੱਥੇ ਅੱਗ ਲਾਉਣ ਦੀ ਆ, ਉਹ ਵੱਖ-ਵੱਖ ਲੋਕ ਕੋਸ਼ਿਸ਼ਾਂ ਤਾਂ ਕਰ ਰਹੇ ਆ, ਪਰ ਬੜੀ ਹੈਰਾਨੀ ਦੀ ਗੱਲ ਆ ਵੀ ਬੇ ਏਰੀਏ ਦੇ ਕਿੰਨੇ ਗੁਰੂ ਘਰਾਂ ਦੇ ਵਿੱਚ ਧੜਾ-ਧੜ ਉੱਥੇ ਜਿਹੜੇ ਪੋਲੀਟੀਸ਼ੀਅਨ ਆ ਕੇ ਲੈਕਚਰ ਦਿੰਦੇ ਰਹਿੰਦੇ ਆ। ਇੰਨੀ ਵੱਡੀ ਗਿਣਤੀ 'ਚ ਸਿੱਖਾਂ ਨੇ ਜਾ ਕੇ ਇਹਨਾਂ ਜਿਹੜੇ ਸ਼ਹਿਰਾਂ ਦੇ ਪੁਲਿਸ ਚੀਫ ਆ ਉਹਨਾਂ ਨੂੰ ਕਿਉਂ ਨਹੀਂ ਮਿਲੇ। ਨਿਊਯਾਰਕ 'ਚ ਇੱਕ ਗਰੁੱਪ ਮਿਲਿਆ, ਮੈਂ ਦੇਖਿਆ ਉਹਨਾਂ ਦੀਆਂ ਫੋਟੋਜ਼ ਵੀ ਆਈਆਂ, ਵਧੀਆ ਕੀਤਾ ਕੰਮ ਉਹਨੇ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਕੋਲ ਜਾਣਾ ਚਾਹੀਦਾ ਸੀ ਵੀ ਸਾਨੂੰ ਐਜ਼ ਏ ਅਮਰੀਕਨ ਸਿਟੀਜ਼ਨ ਤੇ ਅਮਰੀਕਾ ਦਾ ਇਮੇਜ ਖਰਾਬ ਕਰਨ ਦੇ ਲਈ ਜਿਹੜਾ ਭਾਰਤ ਸਰਕਾਰ ਆ ਉਹ ਇਦਾਂ ਦੇ ਘਿਨੌਣੇ ਕੰਮ ਕਰ ਰਹੀ ਆ। ਅਮਰੀਕਾ ਵਰਗੇ ਮੁਲਕ ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਸਕਦੇ, ਮੰਦਿਰ ਬਣਾ ਸਕਦੇ, ਤੁਹਾਡੀਆਂ ਸਟਰੀਟਾਂ ਦੇ ਨਾਂ ਗੁਰਦੁਆਰਾ ਰੋਡ ਆ, ਚਰਚ ਰੋਡ ਆ, ਸੋ ਇੱਥੇ ਕੋਈ ਕਿਸੇ ਨੂੰ ਤਕਲੀਫ ਹੀ ਨਹੀਂ, ਇੱਥੇ ਤਾਂ ਸਾਰੇ ਇਕੱਠੇ ਰਹਿ ਰਹੇ ਆ। ਨਾ ਸਿੱਖਾਂ ਨੂੰ ਕਿਸੇ ਹਿੰਦੂਆਂ ਨਾਲ ਰੌਲਾ, ਨਾ ਕ੍ਰਿਸਚੀਅਨਾਂ ਨਾ ਮੁਸਲਮਾਨਾਂ ਨਾਲ, ਪਰ ਭਾਰਤ ਦੀ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਨਾਲ-ਨਾਲ ਅਮਰੀਕਾ ਦੇ ਸਿਸਟਮ ਨੂੰ ਵੀ ਬਦਨਾਮ ਕਰ ਰਹੀ। ਭਾਈ ਜੀ ਅਮਰੀਕਾ ਦੇ ਵਿੱਚ ਦੇਖੋ ਸਾਡੇ ਜਿਹੜੇ ਹਿੰਦੂ ਆ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇੱਥੇ ਇੱਕ ਆਰਗੇਨਾਈਜੇਸ਼ਨ ਬਣੀ ਹੈਗੀ ਆ ਅਮਰੀਕਾ ਫॉर ਹਿੰਦੂਜ਼ ਕਰਕੇ, ਉਹਨਾਂ ਨੇ ਬਕਾਇਦਾ ਲਿਖਿਆ ਵੀ ਦੇਖੋ ਜੀ ਖਾਲਿਸਤਾਨੀ ਸਾਨੂੰ ਥ੍ਰੈਟ ਕਰ ਰਹੇ ਆ, ਉਹਨਾਂ ਨੇ ਆ ਸਾਡੇ ਤੇ ਲਿਖਿਆ, ਜਦ ਕਿ ਕੋਈ ਪ੍ਰੂਫ ਨਹੀਂ। ਬੇ ਏਰੀਏ 'ਚ ਇੱਕ ਰਿਪਬਲਿਕਨ ਕੈਂਡੀਡੇਟ ਆ ਟੰਡਨ ਕਰਕੇ, ਉਹਨੇ ਤਾਂ ਸਿੱਧੇ ਕਹਿਤਾ ਸੀ ਵੀ ਦੇਖੋ ਜੀ ਥੋੜੇ ਜਿਹੇ ਪੰਜਾਬੀ ਉਹ ਸਾਰੇ ਪੰਜਾਬੀਆਂ ਦਾ ਨਾਮ ਬਦਨਾਮ ਕਰ ਰਹੇ ਆ। ਹੁਣ ਇਹ ਰਿਪੋਰਟ ਆਣ ਦਿਓ, ਫਿਰ ਅਸੀਂ ਉਹਨਾਂ ਨੂੰ ਪੁੱਛਾਂਗੇ ਉਹ ਟੰਡਨ ਨੂੰ ਵੀ ਭਾਈ ਤੂੰ ਕਿਹੜੇ ਬੇਸ ਦੇ ਉੱਤੇ ਜਿਹੜੀ ਆ ਆਪਣੀ ਸਟੇਟਮੈਂਟ ਦਿੱਤੀ ਸੀਗੀ। ਸੋ ਜਿੰਨੇ ਵੀ ਬੇਰੀਏ ਜੀ ਉਹ ਇਲੈਕਸ਼ਨ ਲੜਦਾ ਆ। ਸੋ ਇੱਕ ਰੀਸੈਂਟਲੀ ਹੋਰ ਬਹੁਤ ਚੀਜ਼ ਵਾਪਰ ਰਹੀ ਆ ਰਾਜਕਨਵੀਰ ਸਿੰਘ ਜੀ, ਪਿਛਲੇ ਕੁਝ ਦਿਨਾਂ ਤੋਂ ਕੁਝ ਕਾਮਰੇਡੀ ਸੋਚ ਵਾਲੇ ਬੰਦਿਆਂ ਨੂੰ ਸ਼ਰੇਆਮ ਗੁਰਦੁਆਰਿਆਂ ਦੇ ਵਿੱਚ ਬੁਲਾਇਆ ਜਾ ਰਿਹਾ ਆ। ਕਈ ਜਿਹੜੇ ਸਾਡੇ ਸਿੱਖ ਵੀਰ ਆ ਉਹ ਅਣਜਾਣਪੁਣੇ 'ਚ ਵੀ ਉਹਨਾਂ ਦਾ ਸਾਥ ਦੇ ਰਹੇ ਆ। ਸੋ ਇਹ ਸਾਰਾ ਕੁਝ ਇਸ ਕਰਕੇ ਹੀ ਆ, ਇੱਕ ਤਾਂ ਰੈਫਰੈਂਡਮ ਹੋਣ ਵਾਲਾ, ਉਹਦੀਆਂ ਇਲੈਕਸ਼ਨਾਂ ਹੋਣੀਆਂ ਆ, ਤੇ ਦੂਸਰਾ ਵੀ ਕਿਸੇ ਨਾ ਕਿਸੇ ਗੁਰੂ ਘਰ ਜਿਹੜੀ ਲੜਾਈ ਹੋ ਜਾਏ, ਫਿਰ ਅਸੀਂ ਸ਼ੋਅ ਕਰੀਏ ਵੀ ਦੇਖੋ ਜੀ ਇਹ ਸਿੱਖ ਤਾਂ ਆਪਸ ਦੇ ਵਿੱਚ ਲੜੀ ਜਾਂਦੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਪਲੀਜ਼ ਮੇਕ ਸ਼ੋਰ ਕਰੋ, ਜੇ ਤੁਹਾਨੂੰ ਕੋਈ ਲੱਗਦਾ ਹੈ ਬੰਦਾ ਕੰਟਰੋਵਰਸ਼ੀਅਲ ਆ, ਉਦਾਂ ਦੇ ਲੋਕਾਂ ਨੂੰ ਸਾਨੂੰ ਖੁਦ ਹੀ ਚਾਹੀਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਨਾ ਬੁਲਾਈਏ। ਨਹੀਂ ਮੱਥਾ ਅੱਗੇ ਟੇਕੇ ਜੀ ਆਇਆਂ ਨੂੰ ਉਹਦਾ ਜਿੰਨੇ ਵੀ ਟੇਕਣਾ ਹੈ, ਪਰ ਉਹ ਤੋਕੇ ਨਹੀਂ ਬਣਦਾ ਵੀ ਇਹੋ ਜਿਹਾ ਨੂੰ ਤੁਸੀਂ ਸਨਮਾਨ ਕਰੀਦਾ ਜਿਹਦਾ ਹਮੇਸ਼ਾ ਹੀ ਜਿਹੜਾ ਉਲਟ ਜਿਹੜਾ ਵਿਚਾਰਧਾਰਾ ਜਿਹੜੀ ਉਹ ਸਿੱਖੀ ਦੇ ਜਿਹੜੀ ਉਹ ਰਹੀ ਹੋਵੇ। ਬਿਲਕੁਲ ਜੀ। ਸੋ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਅਖੀਰਲੇ ਕੁਝ ਮਿੰਟਾਂ ਦੇ ਵਿੱਚ ਹੋਰ ਜਿਹੜੀਆਂ ਰਹਿ ਗਈਆਂ ਅਹਿਮ ਖਬਰਾਂ ਉਹਨਾਂ ਉੱਤੇ ਚਰਚਾ ਕਰਾਂਗੇ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਯੂਐਸ ਦੇ ਲਾ ਮੇਕਰਸ ਨੇ $78 ਬਿਲੀਅਨ ਦੀ ਜਿਹੜੀ ਟੈਕਸ ਡੀਲ ਆ ਉਹ ਬਣਾ ਲਈ ਹੈਗੀ ਆ। ਕਾਂਗਰਸ ਨੇ ਨੈਗੋਸ਼ੀਏਟ ਕੀਤਾ ਹੈਗਾ $80 ਬਿਲੀਅਨ ਬਾਈਪਾਰਟੀਸ਼ਨ ਡੀਲ, ਜਿਹਦੇ ਵਿੱਚ ਟੈਕਸ ਬੈਨੀਫਿਟਸ ਹੈਗੇ ਆ ਟੁਵਰਡਸ ਬਿਜ਼ਨੈਸਸ, ਲੋ ਇਨਕਮ ਫੈਮਿਲੀਜ਼ ਦੇ ਲਈ। ਲੀਡਰਸ ਆਫ ਸੈਨੇਟ ਫਾਈਨੈਂਸ ਤੇ ਹਾਊਸ ਵੇਜ਼ ਤੇ ਮੀਨਸ ਕਮੇਟੀ ਨੇ ਅੱਜ ਦੱਸਿਆ ਹੈਗਾ 78 ਬਿਲੀਅਨ ਪੈਕੇਜ ਦੇ ਵਿੱਚ ਚਾਈਲਡ ਟੈਕਸ ਕ੍ਰੈਡਿਟ ਨੂੰ ਐਕਸਪੈਂਡ ਕੀਤਾ ਗਿਆ ਆ, ਲੋ ਇਨਕਮ ਹਾਊਸਿੰਗ ਟੈਕਸ ਕ੍ਰੈਡਿਟ ਨੂੰ ਐਕਸਪੈਂਡ ਕੀਤਾ ਗਿਆ ਆ, ਤੇ ਡਿਡਕਸ਼ਨਸ ਕੁਝ ਕੰਪਨੀਆਂ ਦੇ ਲਈ ਤੇ ਇਹ ਲਈ ਗਈ ਹੈਗੀ ਆ। ਦੋ ਕਮੇਟੀ ਦੇ ਚੇਅਰਮੈਨ ਆ, ਉਹਨਾਂ ਨੇ ਇਹ ਜੁਆਇੰਟ ਸਟੇਟਮੈਂਟ ਦਿੱਤੀ ਹੈਗੀ ਆ। ਡੀਲ ਦੇ ਵਿੱਚ ਡਿਜ਼ਾਸਟਰ ਟੈਕਸ ਰਿਲੀਫ ਵੀ ਇਨਕਲੂਡ ਕੀਤਾ ਗਿਆ ਹੈ। ਸੈਨੇਟ ਫਾਈਨੈਂਸ ਕਮੇਟੀ ਦੇ ਚੇਅਰਮੈਨ ਰੌਨ ਵਾਈਡਨ ਡੈਮੋਕ੍ਰੇਟ ਆ, ਤੇ ਹਾਊਸ ਵੇਜ਼ ਤੇ ਮੀਨਸ ਕਮੇਟੀ ਦੇ ਚੇਅਰਮੈਨ ਜੇਸਨ ਸਮਿਥ ਰਿਪਬਲਿਕਨ। ਉਹਨਾਂ ਨੇ ਜਦੋਂ ਇਹ ਡੀਲ ਬਣੀ ਆ ਉਹਦੇ ਉੱਤੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ। ਜੀ ਬਿਲਕੁਲ। ਸੋ ਰੇਅਰ ਹੁੰਦੀਆਂ ਬਾਈ ਪਾਰਟੀਜ਼ਨ ਜਿਹੜੀਆਂ ਚੀਜ਼ਾਂ ਹੋਣੀਆਂ, ਪਰ ਆਪਾਂ ਦੇਖਿਆ ਵੀ ਇਸ ਜਿਹੜੇ ਕਾਰਜਕਾਲ ਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਅਜਿਹੀਆਂ ਵਾਪਰੀਆਂ, ਚਾਹੇ ਉਹ ਚਿਪਸ ਐਕਟ ਸੀਗਾ, ਚਾਹੇ ਇਨਫਰਾਸਟ੍ਰਕਚਰ ਡੀਲ ਸੀਗੀ, ਤੇ ਚਾਹੇ ਹੁਣ ਇਹ ਜਿਹੜਾ ਚਾਈਲਡ ਕ੍ਰੈਡਿਟ ਵਾਲਾ, ਸਾਰੀਆਂ ਚੀਜ਼ਾਂ ਹੋਈਆਂ। ਸੋ ਇਸ ਦੇ ਵਿੱਚ ਹੋਊਗਾ। ਆਲਦੋ ਡੈਮੋਕ੍ਰੇਟਸ ਬਹੁਤੇ ਜਿਹੜੇ ਬਿਜ਼ਨਸਿਸ ਨੂੰ ਟੈਕਸ ਬ੍ਰੇਕਸ ਦੇਣ ਦੇ ਵਿੱਚ, ਬੋਲਣ ਦੇ ਵਿੱਚ ਉਸ ਦੇ ਉਲਟ ਹੁੰਦੇ ਆ, ਪਰ ਇਸ 78 ਬਿਲੀਅਨ ਟੈਕਸ ਐਗਰੀਮੈਂਟ ਦੇ ਵਿੱਚ ਉਹ ਵੀ ਚੀਜ਼ਾਂ ਜਿਹੜੀਆਂ ਉਹ ਨਾਲ ਰੱਖੀਆਂ ਗਈਆਂ ਆ। ਸੋ ਹੋਪਫੁਲੀ ਜਿਹੜੇ ਅਮਰੀਕਨ ਪਰਿਵਾਰ ਆ ਉਹਨਾਂ ਨੂੰ ਇਸ ਐਗਰੀਮੈਂਟ ਦਾ ਵੀ ਇਵੈਂਚੁਅਲੀ ਫਾਇਦਾ ਹੋਵੇ। ਤੇ ਹਰਜੋਤ ਸਿੰਘ ਜੀ, ਪ੍ਰੋਗਰਾਮ ਦੇ ਅਖੀਰਲੇ 5-7 ਮਿੰਟਾਂ ਦੇ ਵਿੱਚ ਆਪਾਂ ਥੋੜੀ ਇੰਸ਼ੋਰੈਂਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਕੈਲੀਫੋਰਨੀਆ ਦੇ ਵਿੱਚ ਤੇ ਇੰਸ਼ੋਰੈਂਸ ਨੂੰ ਲੈ ਕੇ ਕਈ ਤਰੀਕੇ ਦੀਆਂ ਜਿਹੜੀਆਂ ਅਟਕਲਾਂ ਚੱਲ ਰਹੀਆਂ ਆ, ਚਾਹੇ ਹਾਊਸ ਦੀ ਆ, ਘਰਾਂ ਦੀ ਆ, ਕਾਰਾਂ ਦੀ ਆ, ਉਸ ਨੂੰ ਲੈ ਕੇ ਬੜੀ ਮੁਸ਼ਕਿਲਾਂ ਜਿਹੜੀਆਂ ਆ ਰਹੀਆਂ ਆ। ਸੋ ਉਹਨਾਂ ਮਾਮਲਿਆਂ ਦੇ ਵਿੱਚ ਕੀ ਤੁਹਾਡੇ ਵੱਲੋਂ ਸਲਾਹ ਆ ਵੀ ਕੀ ਜਿਹੜੇ ਆਮ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੀ ਦੇਖਣਾ ਚਾਹੀਦਾ, ਕੀ ਕਰਨਾ ਚਾਹੀਦਾ? ਕਿਉਂਕਿ ਕੋਈ ਵੀ ਜ਼ਿਆਦਾ ਇੰਸ਼ੋਰੈਂਸ ਦੇ ਕੇ ਰਾਜੀ ਤਾਂ ਨਹੀਂ ਹੁੰਦਾ, ਪਰ ਰਿਐਲਿਟੀ ਇਹੀ ਆ। ਸੋ ਕੀ ਉਹਨਾਂ ਨੂੰ ਕਰਨਾ ਚਾਹੀਦਾ? ਜੀ, ਸੋ ਬਹੁਤ ਸਾਰੇ ਸਰੋਤਿਆਂ ਨੂੰ ਦੱਸਦੇ ਆਈਏ, ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਸਾਡਾ ਲਾਇਸੈਂਸ ਨੰਬਰ 0F898005 ਆ, ਤੇ 1992 ਚ ਅਸੀਂ ਬਿਜ਼ਨਸ 'ਚ ਆ। ਮੈਨੂੰ ਵੀ ਰੋਜ਼ ਕਾਲਾਂ ਆਉਂਦੀਆਂ, ਭਾਜੀ ਸਾਡੀ ਇੰਸ਼ੋਰੈਂਸ ਬਹੁਤ ਵੱਧ ਗਈ ਆ, 40%, 50%, ਕਈਆਂ ਦੀ 100% ਵਧੀ ਆ। ਬਹੁਤ ਸਾਰੇ ਲੋਕਾਂ ਨੂੰ ਘਰਾਂ ਦੀਆਂ ਇੰਸ਼ੋਰੈਂਸ ਨਹੀਂ ਮਿਲ ਰਹੀਆਂ। ਇਸ ਵੇਲੇ ਨੰਬਰ 1 ਕ੍ਰਾਈਸਿਸ ਕੈਲੀਫੋਰਨੀਆ ਤੇ ਫਲੋਰੀਡਾ ਸਟੇਟ 'ਚ ਬਣਿਆ ਹੋਇਆ ਆ। ਕੀ ਹੋਇਆ ਵੀ ਕਰੋਨਾ ਤੋਂ ਪਹਿਲਾਂ ਜੋ ਆਪਾਂ ਦੇਖਦੇ ਹਾਂ ਵੀ ਕਾਰਾਂ ਦੀਆਂ ਕੀਮਤਾਂ ਨੂੰ ਲੈ ਕੇ, ਘਰਾਂ ਦੀਆਂ ਕੀਮਤਾਂ ਨੂੰ ਲੈ ਕੇ ਆਲਮੋਸਟ ਡਬਲ ਹੋ ਗਈਆਂ ਕਰੋਨਾ ਤੋਂ ਬਾਅਦ। ਇੰਸ਼ੋਰੈਂਸ ਦੇ ਰੇਟ ਵਧੇ ਨਹੀਂ ਸੀ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆ, ਕਾਸਟ ਆਫ ਕੰਸਟਰਕਸ਼ਨ ਵੱਧ ਗਈ ਆ, ਕਾਸਟ ਆਫ ਰੀਪੇਅਰ ਵੱਧ ਗਈ ਆ। ਸੋ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਇੱਕ ਪ੍ਰੋਪੋਜੀਸ਼ਨ ਸੀਗੀ, ਉਹਦੇ ਮੁਤਾਬਕ ਉਹ 6% ਇੰਟਰਸਟ ਰੇਟ ਇਨਕਰੀਜ਼ ਕਰ ਸਕਦੇ ਸੀ, ਰੇਟਸ। ਪਰ ਉਹ ਕਹਿੰਦੇ ਵੀ ਅਸੀਂ ਕਰਨਾ ਨਹੀਂ। ਸਾਰੀਆਂ ਕੰਪਨੀਆਂ ਨੇ, ਮੈਜੋਰਟੀ 'ਚ ਵੱਡੀਆਂ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰਤੀ। ਸੋ ਹੁਣ ਜਿਹੜੇ ਨਵੇਂ ਲੋਕ ਆ ਉਹਨਾਂ ਲਈ ਇੰਸ਼ੋਰੈਂਸ ਲੈਣੀ ਬੜੀ ਹਾਰਡ ਹੋ ਰਹੀ। ਕਈਆਂ ਦੀ ਮੈਂ ਹੈਰਾਨ ਹੁੰਦਾ, $6,000 ਤਾਈਂ ਇੱਕ ਕਾਰ ਦੀ ਇੰਸ਼ੋਰੈਂਸ ਹੋ ਰਹੀ ਆ। ਸੋ ਇਹ ਸਿਚੁਏਸ਼ਨ ਬਹੁਤ ਬੈਡ ਚੱਲ ਰਹੀ ਹੈ ਇਸ ਟਾਈਮ। ਸੋ ਸਾਰੇ ਹੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕਿਸੇ ਵੀ ਕੰਪਨੀ ਨਾਲ ਤੁਹਾਡੀ ਇੰਸ਼ੋਰੈਂਸ ਆ, ਮੇਕ ਸ਼ੋਰ ਕਰੋ ਕਿ ਛੋਟਾ ਮੋਟਾ ਕਲੇਮ ਨਾ ਕਰੋ। 500, 700, 1000, 2000 ਦਾ ਜਿਹੜੀਆਂ ਇੰਸ਼ੋਰੈਂਸਾਂ ਹੁੰਦੀਆਂ ਨਾ, ਇਹ ਇੱਕ ਬੈਨੀਫਿਟ ਨਹੀਂ ਹੁੰਦਾ, ਛੋਟੀਆਂ ਕਵਰੇਜ ਲਈ ਨਹੀਂ ਹੁੰਦੀਆਂ। ਇਹ ਹੁੰਦੀਆਂ ਵੀ ਰੱਬ ਨਾ ਕਰੇ ਤੁਹਾਡੇ ਘਰ ਨੂੰ ਅੱਗ ਲੱਗ ਗਈ, 40,000 ਦਾ, 50,000 ਦਾ, ਲੱਖ ਦਾ ਕਲੇਮ ਹੋਇਆ, ਨਾ ਕਿ ਫੈਂਸ ਟੁੱਟ ਕੇ ਡਿੱਗ ਪਈ। ਹਾਲਾਂਕਿ ਲੀਗਲੀ ਤੁਸੀਂ ਕਲੇਮ ਕਰ ਸਕਦੇ ਆ, ਪਰ ਮੈਂ ਤੁਹਾਨੂੰ ਐਜ਼ ਏ ਰਿਅਲਟੀ ਦੱਸ ਰਿਹਾ ਵੀ ਇਹਦਾ ਅਸਰ ਕੀ ਹੁੰਦਾ। ਇੰਸ਼ੋਰੈਂਸ ਕੰਪਨੀਆਂ ਬਾਅਦ 'ਚ ਸੋਚਦੀਆਂ, ਚਾਹੇ ਤੁਹਾਡਾ $800 ਦਾ ਕਲੇਮ ਆ, ਚਾਹੇ $1,00,000 ਦਾ ਕਲੇਮ ਆ, ਸੋਚਦੀਆਂ ਸੇਮ ਹੀ ਆ ਵੀ ਇਹ ਜਿਹੜਾ ਨਾ ਉਹਨੂੰ ਚਾਰਜ ਸੇਮ ਹੀ ਕਰਨਾ ਆ। ਸੋ ਇਸੇ ਤਰ੍ਹਾਂ ਜੇ ਤੁਹਾਡੇ ਛੋਟੇ-ਛੋਟੇ ਵੀ ਕਲੇਮ ਹੋਏ ਆ ਤਾਂ ਤੁਹਾਨੂੰ ਇੰਸ਼ੋਰੈਂਸ ਹੀ ਨਹੀਂ ਮਿਲ ਰਹੀ ਹੈਗੀ। ਬਹੁਤ ਹਾਰਡ ਇਸ ਟਾਈਮ ਚੱਲ ਰਿਹਾ ਹੈ। ਕਾਰਾਂ ਦੀ ਇੰਸ਼ੋਰੈਂਸ ਦੇ ਲਈ ਮੇਕ ਸ਼ੋਰ ਕਰੋ ਆਪਣਾ ਜਿੰਨੇ ਵੀ ਤੁਹਾਡੇ ਘਰ ਦੇ ਡਰਾਈਵਰ ਆ ਉਹ ਸਾਰੇ ਇਨਕਲੂਡ ਹੋਣ। ਕਿਸੇ ਨੂੰ ਕਾਰ ਨਾ ਡਰਾਈਵ ਕਰਨ ਦਿਓ, ਕਿਉਂਕਿ ਜਦੋਂ ਕਲੇਮ ਹੋਇਆ ਫਿਰ ਤੁਹਾਡੇ ਤੇ ਉਹਦਾ ਅਸਰ ਹੋਣਾ ਹੈਗਾ ਆ। ਬਹੁਤ ਵਾਰ ਤੁਸੀਂ ਕਾਰ ਕਿਸੇ ਨੂੰ ਡਰਾਈਵ ਕਰਨ ਦੇ ਦਿੰਦੇ ਆ, ਜਦੋਂ ਐਕਸੀਡੈਂਟ ਹੋ ਜਾਂਦਾ ਤੇ ਫਿਰ ਉਹ ਤੁਹਾਡੇ ਤੇ ਆਉਂਦਾ ਹੈਗਾ। ਇਸੇ ਤਰ੍ਹਾਂ ਘਰ ਦੀ ਇੰਸ਼ੋਰੈਂਸ ਨੂੰ ਲੈ ਕੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ ਕਿਤੇ ਛੋਟਾ ਮੋਟਾ ਕਲੇਮ ਹੋਵੇ ਉਹ ਨਾ ਕਰੋ। ਘਰ ਦੀ ਜਿਹੜੀ ਵੀਅਰ ਟੀਅਰ ਆ ਉਹ ਤੁਹਾਡੀ ਜ਼ਿੰਮੇਵਾਰੀ ਆ। ਜੇ ਹੁਣ ਰੂਫ ਦੇ ਉੱਤੇ ਜਾਨਵਰਾਂ ਨੇ ਬਿੱਠਾਂ ਕੀਤੀਆਂ ਤੇ ਉਹ ਕਲੀਨ ਕਰਨਾ ਹਰ ਸਾਲ ਤੁਹਾਡਾ ਕੰਮ ਆ, ਵੀ ਪ੍ਰੈਸ਼ਰ ਵਾਸ਼ ਕਰ ਦਿਓ, ਗਟਰ ਸਾਫ਼ ਕਰ ਲਓ। ਤੇ ਜੇ ਉੱਥੋਂ ਤੁਹਾਡਾ ਲੀਕ ਹੋ ਗਿਆ, ਸੀਲਿੰਗ ਚੋਂ ਥੱਲੇ ਆ ਗਿਆ, ਤੁਸੀਂ ਕਲੇਮ ਕਰਤਾ, $2-2,500 ਮਿਲ ਵੀ ਗਿਆ,
ਮੁੜ ਕੇ ਇੰਸ਼ੋਰੈਂਸ ਕੱਟ ਹੋ ਗਈ। ਮੈਂ ਦੇਖਦਾ ਕਈਆਂ ਦੀ ਜਿਨ੍ਹਾਂ ਦੀ $1000 ਪੇ ਕਰਦੇ ਸੀ, $4-4000 ਦੀ ਹੋ ਰਹੀ ਹੈ, ਕਈਆਂ ਦੀ ਹੋ ਹੀ ਨਹੀਂ ਰਹੀ ਹੈਗੀ। ਸੋ ਇਹ ਮੇਕ ਸ਼ੋਰ ਕਰੋ, ਜਿੱਦਾਂ ਆਪਾਂ ਕਾਰਾਂ ਦੀ ਇੰਸ਼ੋਰੈਂਸ ਦਾ ਵੀਅਰ ਟੀਅਰ ਨਹੀਂ ਕਵਰ ਹੁੰਦਾ, ਇਸੇ ਤਰ੍ਹਾਂ ਤੁਹਾਡੀ ਫੈਂਸ ਆ ਨੈਚੁਰਲੀ ਪਤਾ ਹੀ ਆ ਵੀ 10-15 ਸਾਲਾਂ ਬਾਅਦ ਤੁਹਾਨੂੰ ਚੇਂਜ ਕਰਨੀ ਪੈਣੀ ਆ। ਛੋਟਾ ਮੋਟਾ ਇਹ ਜਿਹੜਾ ਆ ਨਾ ਸਾਰਾ ਕੁਛ ਇਹ ਤੁਹਾਡੀ ਡਿਊਟੀ ਬਣਦੀ ਆ ਵੀ ਆਪਣੀ ਪ੍ਰਾਪਰਟੀ ਨੂੰ ਕਲੀਨ ਕਰਕੇ ਰੱਖੀਏ। ਹੁਣ ਤਾਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਉਹ ਗੂਗਲ ਦੇ ਨਾਲ ਪਿਕਚਰਾਂ ਦੇਖ ਲੈਂਦੀਆਂ, ਝੱਟ ਕੱਟ ਦਿੰਦੀਆਂ, ਝੱਟ ਉਹ ਨੋਟਿਸ ਭੇਜ ਦਿੰਦੀਆਂ ਵੀ ਭਾਈ ਅਸੀਂ ਰਿਨਿਊ ਨਹੀਂ ਕਰਨੀ ਤੁਹਾਡੀ ਪਾਲਿਸੀ, ਉੱਥੇ ਮੈਸ ਬਹੁਤ ਇਕੱਠਾ ਹੋਇਆ ਆ, ਤੁਹਾਡੇ ਘਰ ਦੇ ਪਿੱਛੇ ਆਹ ਹੈਗਾ ਟ੍ਰੈਂਪੋਲਾਈਨ, ਆਹ ਚੀਜ਼ਾਂ। ਸੋ ਜਿਹੜੀ ਚੀਜ਼ ਦੀ ਤੁਸੀਂ ਇੰਸ਼ੋਰੈਂਸ ਕੀਤੀ ਆ ਉਹਦੇ 'ਚ ਪ੍ਰਾਈਡ ਆਫ ਓਨਰਸ਼ਿਪ ਰੱਖੋ, ਚਾਹੇ ਤੁਹਾਡੀ ਕਾਰ ਆ ਚਾਹੇ ਤੁਹਾਡੀ ਘਰ ਆ, ਉਹਨਾਂ ਨੂੰ ਕਲੀਨ ਰੱਖੋ, ਅਪ ਟੂ ਡੇਟ ਰੱਖੋ, ਛੋਟੇ ਮੋਟੇ ਕਲੇਮ ਤੋਂ ਬਚੋ। ਮੇਕ ਸ਼ੋਰ ਕਰੋ ਜਿਹੜੇ ਤੁਹਾਡੇ ਇੰਸ਼ੋਰੈਂਸ ਦੇ ਬਿੱਲ ਆ ਰਹੇ ਆ ਰਾਈਟ ਵੇ ਪੇ ਕਰੋ, ਐਨ ਐਂਡ ਤੱਕ ਵੇਟ ਨਾ ਕਰੋ। ਕਈ ਵਾਰੀ ਤੁਸੀਂ ਬਿੱਲ ਮਿਸ ਕਰ ਜਾਂਦੇ ਆ ਤੇ ਉਹ ਜਦੋਂ ਫਿਰ ਪਾਲਿਸੀ ਕੈਂਸਲ ਹੋ ਜਾਂਦੀ, ਉਹ ਇੰਸ਼ੋਰੈਂਸ ਦੁਆਰਾ ਕੀ ਲਿਖ ਨਹੀਂ ਰਹੀ। ਤੁਹਾਨੂੰ ਹੁਣ ਪਤਾ ਹੀ ਹੋਣਾ ਜਿਹਨਾਂ ਦੀ ਬਹੁਤ ਸਾਰੀਆਂ ਕੰਪਨੀਆਂ ਦੇ ਕੋਲ, ਮੈਂ ਦੋ ਦੇ ਨਾਮ ਵੀ ਤੁਹਾਨੂੰ ਦੱਸ ਦਿੰਦਾ, ਗਾਈਕੋ ਜਾਂ ਕੋਸਕੋ ਦੇ ਰਾਹੀਂ ਜਿਨ੍ਹਾਂ ਨੇ ਲਈ ਹੋਆ ਇੰਸ਼ੋਰੈਂਸ, ਜਦੋਂ ਤੁਹਾਡੀ ਪੇਮੈਂਟ ਲੇਟ ਹੋ ਜਾਂਦੀ ਆ, ਕੈਂਸਲ ਹੋ ਗਈ ਤੇ ਉਹ ਕੱਟ ਦਿੰਦੇ ਆ, ਫਿਰ ਉਹ ਕਹਿੰਦੇ ਅਸੀਂ ਕਰਨੀ ਨਹੀਂ, ਫਿਰ ਕਾਲਾਂ ਆਉਂਦੀਆਂ ਹੈਗੀਆਂ। ਸੋ ਇਹ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ, ਬੜੇ ਹੀ ਧਿਆਨ ਦੇ ਨਾਲ ਆਪਣੀਆਂ ਕਾਰਾਂ ਡਰਾਈਵ ਕਰੋ, ਟਿਕਟਾਂ ਤੋਂ ਬਚੋ। ਅੱਜ ਕੱਲ ਤਾਂ ਮੈਜੋਰਟੀ 'ਚ ਹੁਣ ਇਹ ਕੰਪਨੀਆਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 70-80% ਕੰਪਨੀਆਂ ਦਾ ਬਿਜ਼ਨਸ ਲਿਖ ਨਹੀਂ ਰਹੀਆਂ। ਸੋ ਜਿਹੜੀਆਂ ਲਿਖ ਵੀ ਰਹੀਆਂ ਉਹ ਚਾਹੁੰਦੀਆਂ ਆ ਵੀ 5 ਸਾਲਾਂ 'ਚ ਤੁਹਾਡਾ ਕੋਈ ਕਲੇਮ, ਟਿਕਟ, ਐਕਸੀਡੈਂਟ ਨਾ ਹੋਵੇ। ਸੋ ਬੜਾ ਹਾਰਡ ਹੁੰਦਾ, ਚਾਹੇ ਨੌਨ ਫਾਲਟ। ਇੱਕ ਸਭ ਤੋਂ ਵੱਡੀ ਕਾਰਨ ਜਿਹੜੀ ਆ ਮੈਂ ਆਪਣੀ ਕਮਿਊਨਿਟੀ 'ਚ ਇਹ ਦੇਖੀ ਆ ਵੀ ਜਦੋਂ ਤੁਸੀਂ ਕਾਰ ਡਰਾਈਵ ਕਰਦੇ ਆ, ਤੁਹਾਨੂੰ ਕਿਸੇ ਨੇ ਹਿੱਟ ਕੀਤਾ, ਤੁਸੀਂ ਝੱਟ ਕਾਲ ਕਰਕੇ ਆਪਣੀ ਇੰਸ਼ੋਰੈਂਸ ਨੂੰ ਕਾਲ ਕਰ ਦਿੰਦੇ ਆ। ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਬੰਦੇ ਨੇ ਤੁਹਾਨੂੰ ਹਿੱਟ ਕੀਤਾ ਉਹਦੀ ਇੰਸ਼ੋਰੈਂਸ ਨੂੰ ਰਿਪੋਰਟ ਕਰੋ। ਜੇ ਉਹਦੀ ਇੰਸ਼ੋਰੈਂਸ ਤੁਹਾਨੂੰ ਨਹੀਂ ਉਹ ਕੋਆਪਰੇਟ ਕਰ ਰਹੀ, ਨਹੀਂ ਉਹ ਕਵਰ ਕਰ ਰਹੀ, ਤੁਸੀਂ ਆਪਣੀ ਇੰਸ਼ੋਰੈਂਸ ਕੋਲ ਜਦ ਮਰਜ਼ੀ ਜਾ ਸਕਦੇ ਆ। ਪਰ ਇਹ ਆ ਵੀ ਜਦੋਂ ਤੁਸੀਂ ਆਪਣੀ ਇੰਸ਼ੋਰੈਂਸ ਕੋਲ ਜਾਂਦੇ ਆ, ਚਾਹੇ ਉਹ ਨੌਨ ਫਾਲਟ ਆ, ਤੁਹਾਡੇ ਰੈਕਡ 'ਚ ਨੌਨ ਫਾਲਟ ਆ ਜਾਂਦਾ। ਜੇ ਤੁਹਾਡੇ ਰੈਕਡ 'ਚ 1-2 ਨੌਨ ਫਾਲਟ ਹੋਏ ਤਾਂ ਤੁਹਾਨੂੰ ਇੰਸ਼ੋਰੈਂਸ ਕੰਪਨੀ ਨੇ ਨਹੀਂ ਦੱਸਣਾ ਹੈਗਾ। ਮੈਨੂੰ ਪਤਾ ਕਿਉਂਕਿ ਮੇਰਾ ਇੰਸ਼ੋਰੈਂਸ ਦਾ 32 ਸਾਲਾਂ ਦਾ ਐਕਸਪੀਰੀਅੰਸ ਆ। ਜੀ। ਉਹਨਾਂ ਨੇ ਕਹਿਣਾ ਵੀ ਨਹੀਂ, ਇਹ ਬੰਦੇ ਦੇ ਨੌਨ ਫਾਲਟ ਐਕਸੀਡੈਂਟ ਹੁੰਦੇ ਆ, ਇਹ ਜ਼ਿਆਦਾ ਡਰਾਈਵ ਕਰਦਾ, ਸੋ ਅਸੀਂ ਇੰਸ਼ੋਰੈਂਸ ਨਹੀਂ ਕਰਨੀ। ਸੋ ਉਹ ਲੀਗਲੀ ਤੁਹਾਨੂੰ ਕਹਿੰਦੇ ਨਹੀਂ ਹੈ, ਪਰ ਉਹ ਕਹਿੰਦੇ ਵੀ ਨਹੀਂ ਤੁਸੀਂ ਕੁਆਲੀਫਾਈ ਨਹੀਂ ਕਰਦੇ ਸਾਡੇ ਕੋਲ। ਸੋ ਇਹ ਚੀਜ਼ਾਂ ਦਾ ਜਿਹੜਾ ਧਿਆਨ ਰੱਖਿਆ ਕਰੋ। ਬਹੁਤ ਵਾਰ ਕੀ ਹੁੰਦਾ ਜੀ, ਨਹੀਂ ਅਸੀਂ ਤਾਂ ਗੋਰਿਆਂ ਕੋਲੇ ਕਰਾਉਂਦੇ ਆ ਜੀ, ਅਸੀਂ AAA ਕੋਲੇ ਕਰਾਉਂਦੇ ਆ, ਗਾਈਕੋ ਕੋ ਕਰਾਉਂਦੇ ਆ, ਕੋਸਕੋ। ਸੋ ਜਦੋਂ ਤੁਸੀਂ ਕਲੇਮ ਫਾਈਲ ਕਰਦੇ ਹੋ ਤੁਹਾਨੂੰ ਦੱਸਦੇ ਨਹੀਂ ਹੈ ਵੀ ਭਾਈ ਆਹ ਤੁਸੀਂ ਜੇ ਕਾਲ ਕਰੋ ਕਿੰਨਾ ਜੀ ਸਕ੍ਰੈਚ ਪੈ ਗਿਆ, ਵੀ ਕਿੰਨੇ ਕੁ ਦਾ ਡੈਮੇਜ ਹੋਣਾ ਹੈ ਜੀ, $800-900 ਦਾ। ਜੇ 500 ਡਿਡਕਟੀਬਲ ਆ ਤੇ ਉਹ ਤੁਸੀਂ $400 ਦੀ ਲੈਣ ਦੀ ਖਾਤਰ ਮੁੜ ਕੇ ਫਿਰ ਤੁਹਾਡੀ ਇੰਸ਼ੋਰੈਂਸ ਵੱਧ ਜਾਏ। ਸੋ ਉਹ ਜਿਹੜੇ ਕਲੇਮ ਐਡਜਸਟਰ ਹੁੰਦੇ ਉਹ ਤੁਹਾਨੂੰ ਦੱਸਦੇ ਨਹੀਂ ਵੀ ਕਲੇਮ ਨਾ ਕਰੋ, ਲੀਗਲੀ ਉਹ ਦੱਸ ਵੀ ਨਹੀਂ ਸਕਦੇ। ਸੋ ਮੈਂ ਤੁਹਾਨੂੰ ਐਜ਼ ਏ ਐਕਸਪਰਟ, ਐਜ਼ ਏ ਐਕਸਪੀਰੀਅੰਸਡ ਪਰਸਨ ਤੁਹਾਨੂੰ ਦੱਸ ਰਿਹਾ ਵੀ ਕਿਤੇ ਵੀ ਤੁਹਾਡੀ ਜਿਹੜੀ ਇੰਸ਼ੋਰੈਂਸ ਹੈਗੀ ਆ, ਇੰਸ਼ੋਰੈਂਸ ਇਜ਼ ਨਾਟ ਬੈਨੀਫਿਟ। ਇਹ ਸਿਰਫ ਇਸ ਕਰਕੇ ਆਪਾਂ ਕਰਦੇ ਹੈਗੇ ਆ, ਲਈ ਲੈਂਦੇ ਆ ਵੀ ਰੱਬ ਨਾ ਕਰੇ ਹੁਣ ਜੇ ਘਰ ਨੂੰ ਅੱਗ ਲੱਗ ਜਾਏ, ਉਹਨੂੰ ਬਣਾਉਣਾ ਕਿੰਨਾ ਔਖਾ ਆ। ਤੁਹਾਡੀ ਕਾਰ ਆ ਟੋਟਲ ਹੋ ਗਈ, ਉਹਨੂੰ ਉਹ ਫਿਰ ਤੁਹਾਡੇ 40-50 ਹਜ਼ਾਰ 35 ਹਜ਼ਾਰ ਇੱਕਦਮ ਕਿੱਥੋਂ ਲੈ ਕੇ ਆਉਂਗੇ, ਨਾ ਕਿ ਛੋਟੇ ਕਲੇਮ ਲੈ। ਸੋ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਕਈ ਮੈਂ ਦੇਖਦਾ ਰਹਿੰਦਾ ਵੀ ਛੋਟੇ ਟੋ ਕਲੇਮ ਕਰਦੇ ਰਹਿੰਦੇ ਹੈਗੇ ਆ, ਉਹਦੇ ਨਾਲ ਤੁਸੀਂ AAA ਦੀ ਮੈਂਬਰਸ਼ਿਪ ਲੈ ਲਓ। ਜਾਂ ਜੇ ਤੁਹਾਡੀ ਵਾਰ-ਵਾਰ ਕਾਰ ਟੋ ਹੋ ਰਹੀ, ਸਾਲ 'ਚ 7 ਵਾਰੀ ਹੋ ਗਈ, ਤਾਂ ਇੰਸ਼ੋਰੈਂਸ ਕੰਪਨੀ ਨੇ ਤਾਂ ਦੇਖਣਾ ਹੀ ਆ ਵੀ ਭਾਈ ਇਹ ਤਾਂ ਕਲੇਮ ਹੀ ਕਰੀ ਜਾਂਦੇ ਆ। ਕਿਉਂਕਿ ਉਹ ਟਾਈਮ ਗਿਆ ਜਦੋਂ ਟੋਇੰਗ ਦੇ $35-40 ਹੁੰਦੇ ਸੀ, ਅੱਜ ਕੱਲ $150-200 ਟੋਇੰਗ ਦੇ ਚਾਰਜ ਹੁੰਦੇ ਆ। ਵੀ ਇੰਸ਼ੋਰੈਂਸ ਕੰਪਨੀਆਂ ਕਿਉਂ ਨਾ ਰੇਟ ਆਪਣੇ ਵਧਾਉਣ। ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਸਾਰੇ, ਕਿਤੇ ਵੀ ਤੁਹਾਡੀ ਜਿਹੜੀ ਇੰਸ਼ੋਰੈਂਸ ਹੈਗੀ ਆ, ਪੇਮੈਂਟ ਟਾਈਮ ਸਿਰ ਦਿਓ। ਤੇ ਮੇਕ ਸ਼ੋਰ ਕਰੋ ਸਹੀ ਡਰਾਈਵਰਸ ਹੈਗੇ ਆ, ਮੇਕ ਸ਼ੋਰ ਕਰੋ ਆਪਣੀ ਪ੍ਰਾਪਰਟੀ ਨੂੰ ਕਲੀਨ ਰੱਖੋ। ਮੀਂਹ ਪੈਂਦਾ ਅੱਜ ਕੱਲ, ਗਟਰਸ ਵਗੈਰਾ ਸਾਰੇ ਕਲੀਨ ਰੱਖੋ ਤਾਂ ਕਿ ਕਿਤੇ ਲੀਕ ਨਾ ਹੋਵੇ। ਤੁਹਾਡੀ ਫੈਂਸ ਕਿਤੇ ਟੁੱਟੀ ਫੁੱਟੀ ਆ, ਉਹਨੂੰ ਫਿਕਸ ਕਰ ਲਓ, ਨਾ ਕਿ ਜਦੋਂ ਸਾਰੀ ਡਿੱਗ ਪਏ ਤਾਂ ਫਿਰ ਤੁਹਾਡਾ ਜਿਹੜਾ ਆ ਉਹ ਕਲੇਮ ਹੋਵੇ। ਜੀ, ਬਿਲਕੁਲ। ਸੋ ਤੁਸੀਂ ਸਲਾਹ ਲੈਣ ਦੇ ਲਈ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 4082722500 408-272-2500 ਤੇ ਇੱਕ ਹੋਰ ਚੀਜ਼, ਅੱਜ ਕੱਲ ਧੁੰਦਾਂ ਦੇ ਟਾਈਮ ਆ, ਬਹੁਤ ਸਾਰੇ ਮੈਂ ਦੇਖਦਾ ਵੀ ਜਦੋਂ ਡਰਾਈਵ ਕਰਦੇ ਆ ਨਾ, ਉਹ ਆਪਣੀਆਂ ਲਾਈਟ ਦੇ ਪਿੱਛੇ ਜਿਹੜੀਆਂ ਬ੍ਰੇਕ ਲਾਈਟ ਹੁੰਦੀਆਂ ਨਾ, ਉਹ ਔਨ ਨਹੀਂ ਹੁੰਦੀਆਂ। ਉਹ ਪਲੀਜ਼ ਜਦੋਂ ਤੁਸੀਂ ਧੁੰਦ 'ਚ ਡਰਾਈਵ ਕਰਦੇ ਆ, ਆਪਣੀਆਂ ਹੈਡਲਾਈਟਸ ਔਨ ਕਰ ਲਿਆ ਕਰੋ। ਜੇ ਨਹੀਂ ਵੀ ਹੈਗੀਆਂ ਤਾਂ ਜਿਹੜੀਆਂ ਡੇ ਰਾਈਟ ਰਨਿੰਗ ਟਾਈਮ ਹੁੰਦੀਆਂ ਲਾਈਟਸ ਹੁੰਦੀਆਂ ਆ, ਤੇ ਜਾਂ ਪਿੱਛੇ ਵਾਲੀਆਂ ਲਾਈਟਸ ਆਓ ਜਿਹੜਾ ਪਿੱਛੇ ਤੁਹਾਨੂੰ ਫੋਲੋ ਕਰ ਰਿਹਾ ਹੈ ਉਹਨੂੰ ਦਿਖ ਜਾਵੇ, ਉਹ ਚੀਜ਼ ਜਿਹੜੀ ਜ਼ਰੂਰ ਔਨ ਕਰ ਲਿਆ ਕਰੋ। ਤੁਹਾਡੇ ਸਾਰਿਆਂ ਦੀ ਇਸ ਦੇ ਵਿੱਚ ਜਿਹੜੀ ਉਹ ਭਲਾਈ ਹੁੰਦੀ ਆ। ਮੀਂਹ ਪੈ ਰਿਹਾ, ਮੀਂਹ ਦੇ ਵਿੱਚ ਕਾਰ, ਜੇ ਤੁਹਾਡੇ ਟਾਇਰ ਜਿਹੜੇ ਆ ਥੋੜੇ ਘਸੇ ਹੋਏ ਆ, ਉਹ ਸਲਾਈਡ ਬਹੁਤ ਕਰਦੇ ਆ। ਉਹ ਕੋਸ਼ਿਸ਼ ਕਰੋ ਫਿਰ ਤੇਜ਼ ਨਾ ਡਰਾਈਵ ਕਰੋ, ਰਾਈਟ ਲੇਨ 'ਚ ਰਹੋ ਜਾਂ ਟਾਇਰ ਆਪਣੇ ਚੇਂਜ ਕਰੋ ਕਾਰਾਂ ਦੇ। ਜੀ, ਬਿਲਕੁਲ।
ਤੇ ਹੁਣ ਸਮੇਂ ਦੀ ਸਮਾਪਤੀ। ਮੇਰੇ ਵੱਲੋਂ ਤੁਹਾਨੂੰ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।